ਵੱਲੋਂ ਆਪ ਜੀ ਨੂੰ ਬਹੁਤ ਪਿਆਰ ਸਤਿਕਾਰ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਇਸ ਟਾਈਮ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਇਹਨਾਂ ਨੂੰ ਕਾਲ ਕਰ ਸਕਦੇ ਹੋ ਤੁਸੀਂ। ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਬਚਿੱਤਰ ਸਿੰਘ ਚਾਹਲ ਫਰੈਜ਼ਨੋ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤੱਖਰ ਮੋਡੈਸਟੋ ਤੋਂ, ਜਸਪਾਲ ਸਿੰਘ ਜੀ ਸੈਕਰਾਮੈਂਟੋ ਤੋਂ, ਪ੍ਰਿਤਪਾਲ ਸਿੰਘ ਟਰਲੋਕ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਪੰਨੂ ਬੇਕਰਸਫੀਲਡ ਤੋਂ, ਰਣਜੀਤ ਸਿੰਘ ਮੰਡੇਰ ਜੀ ਤੇ ਸਟੋਨ ਸਰਕਲ ਪਾਰਕ ਵਾਲੇ ਸਾਰੇ ਹੀ ਸੀਨੀਅਰਜ਼ ਬੇਕਰਸਫੀਲਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਮਿੰਟੂ ਗੁਰੂਸਰੀਆ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਤਿਹਾੜ ਜੇਲ੍ਹ ਵਿੱਚ ਮੁਸਲਮਾਨ ਕੈਦੀਆਂ ਦੀ ਕੁੱਟਮਾਰ ਦੇ ਉੱਤੇ ਗ੍ਰਹਿ ਮੰਤਰਾਲੇ ਨੇ ਰਿਪੋਰਟ ਤਲਬ ਕੀਤੀ ਹੈ। ਦੇਖੋ, ਇਹ ਮਸਲਾ ਕਾਫੀ ਇਸ ਸਮੇਂ ਗੁੰਝਲਦਾਰ ਬਣਿਆ ਔਰ ਚਰਚਾ ਦਾ ਵਿਸ਼ਾ ਵੀ ਬਣਿਆ। ਤਿਹਾੜ ਜੇਲ੍ਹ ਦੇ ਵਿੱਚ ਜਿਸ ਤਰੀਕੇ ਦੇ ਨਾਲ ਸਾਰੇ ਕੈਦੀ ਰਹਿੰਦੇ ਆ, ਜੋ ਉਹਨਾਂ ਦਾ ਪ੍ਰਬੰਧ ਹੈ ਜੇਲ੍ਹ ਵਾਲਿਆਂ ਦਾ, ਉਹ ਬਹੁਤ ਮੰਨਿਆ ਜਾਂਦਾ ਕਿ ਭਾਰਤ ਦੇ ਵਿੱਚ ਐਸਾ ਪ੍ਰਬੰਧ ਹੈ ਜਿਹਦੇ 'ਚ ਸੇਂਧਮਾਰੀ ਕਰਨੀ ਜਿਹੜੀ ਹੈ, ਛੰਨਮਾਰੀ ਕਰਨੀ ਹੈ, ਬੜੀ ਨਾਮੁਮਕਿਨ ਚੀਜ਼ ਹੈ। ਪਰ ਉਸ ਜੇਲ੍ਹ ਦੇ ਵਿੱਚੋਂ ਹਮੇਸ਼ਾ ਤੋਂ ਏਦਾਂ ਦੀਆਂ ਖਬਰਾਂ ਆਉਂਦੀਆਂ ਨੇ, ਚਾਹੇ ਉਹ ਜਗਤਾਰ ਸਿੰਘ ਹਵਾਰਾ ਨਾਲ ਜੁੜੀਆਂ ਹੋਣ, ਚਾਹੇ ਉਹ ਕਿਸੇ ਹੋਰ ਕੈਦੀ ਨਾਲ ਜੁੜੀਆਂ ਹੋਣ। ਹੁਣ ਆਹ ਜਿਹੜਾ ਮੁਸਲਿਮ ਕੈਦੀਆਂ ਦਾ ਮਸਲਾ, ਕਿ ਉੱਥੇ ਕੁੱਟਮਾਰ ਹੁੰਦੀ ਆ, ਤਸ਼ੱਦਦ ਹੁੰਦਾ ਜੀ। ਤਾਂ ਇਸ ਵਾਰੀ ਜੋ ਬੰਦਾ ਅਦਾਲਤ ਤੱਕ ਇਸ ਮਾਮਲੇ ਨੂੰ ਲੈ ਕੇ ਗਿਆ, ਉਹ ਹੈਗਾ ਸਲਾਹੁਦੀਨ ਦਾ ਮੁੰਡਾ ਜੀ। ਤੁਹਾਨੂੰ ਯਾਦ ਹੋਣਾ ਕਿ ਕਸ਼ਮੀਰ ਦੇ ਵਿੱਚ ਕੁਛ ਵੱਖਵਾਦੀ ਆਗੂ ਇਹਨਾਂ ਨੇ ਫੜੇ ਸੀਗੇ ਫੰਡਿੰਗ ਦੇ ਮਾਮਲੇ 'ਚ। ਉਹਦੇ 'ਚ ਸਲਾਹੁਦੀਨ ਦਾ ਮੁੰਡਾ ਵੀ ਸੀਗਾ ਜੀ, ਯੂਸਫ ਉਹਦਾ ਨਾਮ ਹੈ। ਉਹਦੇ ਵਕੀਲ ਨੇ ਕੱਲ ਹਾਈ ਕੋਰਟ ਦੇ ਵਿੱਚ ਪਹੁੰਚ ਕੀਤੀ ਸੀਗੀ। ਉਹਨੇ ਆਖਿਆ ਕਿ 1 ਨੰਬਰ ਜੇਲ੍ਹ ਦੇ ਵਿੱਚ ਬੰਦ ਆ। ਵੈਸੇ ਤਿਹਾੜ ਦੇ ਵਿੱਚ ਵੀ ਕਈ ਜੇਲ੍ਹਾਂ ਨੇ, ਤਿਹਾੜ ਆਪਾਂ ਸਾਰੀ ਜੇਲ੍ਹ ਨੂੰ ਕਹਿੰਦੇ ਨੇ, ਸਮੁੱਚੀ ਜੇਲ੍ਹ ਨੂੰ 1 ਨੰਬਰ 2 ਨੰਬਰ 3 ਨੰਬਰ। ਉਹ ਕਹਿੰਦਾ ਕਿ 1 ਨੰਬਰ ਜੇਲ੍ਹ ਦੇ ਵਿੱਚ ਜਿਹੜੇ ਇਹ ਇੱਕ ਭਾਈਚਾਰੇ ਨਾਲ ਜੁੜੇ ਕੈਦੀ ਇੱਕ ਬੈਰਕ ਦੇ ਵਿੱਚ ਨਜ਼ਰਬੰਦ ਸਨ, ਤਾਂ ਉਸ ਬੈਰਕ ਦੇ ਵਿੱਚ ਜਾ ਕੇ ਬਿਨਾਂ ਕਿਸੇ ਗੱਲ ਤੋਂ, ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਚੇਤਾਵਨੀ ਤੋਂ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਔਰ ਕੁੱਟਿਆ ਇਸ ਕਰਕੇ ਗਿਆ ਕਿਉਂਕਿ ਇਹ ਇੱਕ ਵਿਸ਼ੇਸ਼ ਫਿਰਕੇ ਦੇ ਨਾਲ ਤਾਲੁਕ ਰੱਖਦੇ ਆ। ਦੂਜੀ ਚੀਜ਼ ਇਹ ਆ ਕਿ ਸਲਾਹੁਦੀਨ ਦੀ ਇਨਵੈਸਟੀਗੇਸ਼ਨ, ਸਲਾਹੁਦੀਨ ਦੇ ਮੁੰਡੇ ਦੀ ਇਨਵੈਸਟੀਗੇਸ਼ਨ ਹੈ ਜਿਹੜੀ, ਉਹ NIA ਕਰਦੀ ਪਈ ਆ ਜੀ। ਜਦੋਂ NIA ਜਾਂਚ ਪੜਤਾਲ ਕਰਦੀ ਪਈ ਆ, ਜੇਲ੍ਹ ਪ੍ਰਬੰਧਨ ਜਾਂ ਕਿਸੇ ਹੋਰ ਏਜੰਸੀ ਨੂੰ ਇਸ ਤਰ੍ਹਾਂ ਰਾਤ ਨੂੰ ਬੈਰਕ ਦੇ ਵਿੱਚ ਜਾ ਕੇ ਤੇ ਪੁੱਛਗਿੱਛ ਕਰਨ ਦਾ ਵੀ ਹੱਕ ਨਹੀਂ ਬਣਦਾ। ਕੁੱਟਮਾਰ ਤੇ ਬਹੁਤ ਦੂਰ ਦੀ ਗੱਲ ਆ। ਜੇ ਕੋਈ ਕੁਤਾਹੀ ਆ, ਉਹਨਾਂ ਦੇ ਕੋਲ ਕੋਈ ਨੇਮ ਕਾਇਦਾ ਟੁੱਟਿਆ, ਤਾਂ ਉਹਨਾਂ ਤੇ ਕਾਰਵਾਈ ਕਰਨੀ ਚਾਹੀਦੀ ਹੈ, ਜੋ ਵੀ ਜੇਲ੍ਹ ਮੈਨੂਅਲ ਦੇ ਹਿਸਾਬ ਨਾਲ ਬਣਦੀ ਹੈ। ਕੁੱਟਮਾਰ ਦਾ ਤੇ ਕੋਈ ਤੁੱਕ ਹੀ ਨਹੀਂ ਬਣਦਾ। ਹੁਣ ਇਹਨਾਂ ਨੇ ਹਾਈ ਕੋਰਟ ਦੇ ਵਿੱਚ ਜਾ ਕੇ ਜਵਾਬ ਦਿੱਤਾ ਕਿ ਅਸੀਂ ਜੀ ਹਰ ਇੱਕ ਤਰ੍ਹਾਂ ਦੀ ਇਨਕੁਆਇਰੀ ਬਿਠਾਉਣ ਨੂੰ ਤਿਆਰ ਹਾਂ ਜੀ। ਹਾਈ ਕੋਰਟ ਨੇ ਆਖਿਆ ਕਿ ਇਨਕੁਆਇਰੀ ਜਿਹੜੀ ਹੋਊਗੀ ਉਹ ਹੇਠਲੀ ਅਦਾਲਤ ਦੇ ਇੱਕ ਜੱਜ ਦੀ ਨਿਗਰਾਨੀ ਹੇਠ ਹੋਊਗੀ। ਉਹਦੇ 'ਚ ਡਾਕਟਰਾਂ ਦਾ ਇੱਕ ਪੈਨਲ ਵੀ ਹੋਊਗਾ। ਪਰ ਨਾਲ ਹੀ ਹਾਈ ਕੋਰਟ ਨੇ ਇਹ ਟਿੱਪਣੀ ਕੀਤੀ ਸੀ ਕੱਲ। ਉਹਨਾਂ ਆਖਿਆ ਸੀਗਾ ਕਿ ਦੇਖੋ, ਚਾਹੇ ਕੋਈ ਕਿੱਡਾ ਵੀ ਗੰਭੀਰ ਦੋਸ਼ ਕਰਦਾ, ਕਿੱਡਾ ਵੀ ਗੰਭੀਰ ਗੁਨਾਹ ਕਰਦਾ, ਮਿੰਟੂ ਜੀ ਜੀ ਤੁਹਾਡੀ ਆਵਾਜ਼ ਟੁੱਟ ਰਹੀ ਸੀ ਜੀ। ਜੀ ਹਾਂਜੀ, ਕੰਟੀਨਿਊ ਕਰੋ ਜੀ। ਜੀ ਮੈਂ ਕਹਿ ਰਿਹਾ ਸੀਗਾ ਕਿ ਹਾਈ ਕੋਰਟ ਨੇ ਕੱਲ ਸਾਫ਼ ਡਾਇਰੈਕਸ਼ਨ ਦਿੱਤੀ ਸੀ। ਉਹਨੇ ਆਖਿਆ ਕਿ ਜਿੱਡਾ ਮਰਜ਼ੀ ਕੋਈ ਗੁਨੇਗਾਰ ਹੋਵੇ, ਜਿੱਡਾ ਮਰਜ਼ੀ ਉਹਦਾ ਵੱਡਾ ਗੁਨਾਹ ਹੋਵੇ, ਉਹਦੀ ਜਾਨ ਦੀ ਹਿਫਾਜ਼ਤ ਕਰਨੀ, ਉਹਦੇ ਅਧਿਕਾਰਾਂ ਦੀ ਰਾਖੀ ਕਰਨੀ, ਇਹ ਸਾਡਾ ਕਰਤੱਵ ਹੈ। ਤਾਂ ਇਸ ਤੋਂ ਬਾਅਦ ਜਦੋਂ ਹਾਈ ਕੋਰਟ ਨੇ ਬੜੀ ਤਲਖ ਟਿੱਪਣੀ ਕੀਤੀ, ਬਹੁਤ ਸੰਜੀਦਗੀ ਵਾਲੀ ਟਿੱਪਣੀ ਕੀਤੀ, ਉਹਨਾਂ ਨੇ ਤੇ ਇੱਥੋਂ ਤੱਕ ਕਿਹਾ ਸੀਗਾ ਕਿ ਜਿਹੜਾ ਕੰਡਕਟਰ ਪੁਲਿਸ ਪ੍ਰਦਿਊਮਨ, ਉਹਦੇ ਲਈ ਕੀ ਆ ਤੁਹਾਡੇ ਕੋਲ ਪਾਲਿਸੀ? ਕਿਉਂਕਿ ਉਹਨੂੰ ਤੇ ਕੋਈ ਕੰਮ ਤੇ ਵੀ ਨਹੀਂ ਰੱਖੇਗਾ। ਮੀਡੀਆ ਨੇ ਉਹਦਾ ਟ੍ਰਾਇਲ ਕਰਕੇ ਕਚੂਮਰ ਕੱਢ ਕੱਟਿਆ ਉਹਦੀ ਹਾਜ਼ਰੀ ਦੇ ਵਜੂਦ ਦਾ। ਹੁਣ ਉਹ ਕਿੱਧਰ ਨੂੰ ਜਾਵੇ? ਸੋ ਕੱਲ ਫਿਰ ਜਦੋਂ ਹਾਈ ਕੋਰਟ ਨੇ ਇਸ ਤਰ੍ਹਾਂ ਦੀ ਤਲਖ ਟਿੱਪਣੀ ਕੀਤੀ, ਤਾਂ ਇਸ ਤੋਂ ਬਾਅਦ ਅੱਜ ਹੋਮ ਮਿਨਿਸਟਰੀ ਨੇ ਜਵਾਬ ਤਲਬੀ ਕੀਤੀ ਹੈ। ਔਰ ਇੱਥੋਂ ਤੱਕ ਕਿ ਜਿਹੜਾ
ਗਵਰਨਰ ਆ, ਉਪ ਰਾਜਪਾਲ ਹੈ ਜਿਹੜਾ ਦਿੱਲੀ ਦਾ, ਅਨਿਲ ਬੈਜਲ, ਉਹਨੂੰ ਵੀ ਡਾਇਰੈਕਸ਼ਨ ਦਿੱਤੀ ਹੈ ਹੋਮ ਮਿਨਿਸਟਰੀ ਨੇ ਕਿ ਤੁਸੀਂ ਫੌਰੀ ਤੌਰ ਤੇ ਜੇ ਅੰਦਰ ਜਾਣਾ ਪਵੇ ਤੇ ਅੰਦਰ ਵੀ ਜਾਓ, ਜਿੱਦਾਂ ਮਰਜ਼ੀ ਹੈ ਜਾਂਚ ਪੜਤਾਲ ਕਰੋ। ਉਹਦਾ ਮੁੱਢਲੇ ਤੌਰ ਤੇ ਜਿਹੜੇ ਅਧਿਕਾਰੀ ਉਹ ਇਸ ਗੱਲ ਤੋਂ ਆਨਾਕਾਨੀ ਕਰਦੇ ਪਏ ਆ ਕਿ ਕੋਈ ਕੁੱਟਮਾਰ ਨਹੀਂ ਹੋਈ। ਸਿਰਫ ਤੇ ਸਿਰਫ ਵਾਕਿਆ ਇਹ ਘਟਿਆ ਕਿ ਇਹਨਾਂ ਦੇ ਕੋਲ ਕੁਝ ਇਤਰਾਜ਼ਯੋਗ ਚੀਜ਼ਾਂ ਸੀਗੀਆਂ, ਉਹਨਾਂ ਦੀ ਰਿਕਵਰੀ ਕੀਤੀ ਗਈ। ਜਦੋਂ ਰਿਕਵਰੀ ਕੀਤੀ ਗਈ ਇਹ ਉਹਨਾਂ ਚੀਜ਼ਾਂ ਨੂੰ ਖੋਣ ਪਏ ਆ, ਉੱਥੋਂ ਥੋੜੀ ਬਹੁਤ ਹੱਥੋਂ ਪਾਈ ਹੋਈ ਆ, ਹੋਰ ਕੁਝ ਨਹੀਂ ਹੋਇਆ। ਪਰ ਜਿਹੜਾ ਉਹਨਾਂ ਦਾ ਵਕੀਲ ਆ, ਜਿਹਦੇ ਲੋਕ ਦੋਸ਼ ਲਾਉਂਦੇ ਪਏ ਆ, ਉਹਨਾਂ ਦੇ ਵਕੀਲ ਨੇ ਜਾ ਕੇ ਜੋ ਕਹਾਣੀ ਦੱਸੀ ਆ, ਹਾਈ ਕੋਰਟ ਨੇ ਉਸ ਕਹਾਣੀ ਤੇ ਸਖਤ ਇਸ ਸਮੇਂ ਉਹ ਐਕਸ਼ਨ ਲਿਆ, ਉਹਦੇ ਤੇ ਕਾਰਵਾਈ ਹੈ ਜਿਹੜੀ ਆਉਣ ਵਾਲੇ ਦਿਨਾਂ 'ਚ ਹੋਏਗੀ। ਪਰ ਆਹ ਜਿਹੜੀਆਂ ਚੀਜ਼ਾਂ ਵਾਪਰਦੀਆਂ ਪਈਆਂ, ਇਹ ਪਤਾ ਨਹੀਂ ਹੁਣ ਕਿੰਨਾ ਕੁ ਸੱਚ ਆ ਕਿੰਨਾ ਕੁ ਕੱਚ ਆ, ਪਰ ਇਹ ਜਿਹੜੀਆਂ ਚੀਜ਼ਾਂ ਨੇ ਉਹ ਕੌਮਾਂਤਰੀ ਪੱਧਰ ਤੇ ਵੀ ਭਾਰਤ ਦੀ ਸ਼ਾਸਕ ਪ੍ਰਭਾਵਿਤ ਕਰਦੀਆਂ ਪਈਆਂ। ਤੁਹਾਨੂੰ ਯਾਦ ਹੋਣਾ ਯੂਕੇ ਦੀ ਕੋਰਟ ਨੇ ਤਿਹਾੜ ਜੇਲ੍ਹ ਨੂੰ ਨਰਕ ਦੇ ਸਮਾਨ ਰੱਖਿਆ ਸੀਗਾ, ਟਿੱਪਣੀ ਕੀਤੀ ਸੀ ਪਿਛਲੇ ਮਹੀਨੇ। ਦੂਜੇ ਪਾਸੇ ਅੱਜ ਤੁਹਾਨੂੰ ਸ਼ਾਇਦ ਉਹ ਖਬਰ ਸੁਣਨ ਨੂੰ ਮਿਲ ਗਈ ਹੋਣੀ ਹੈ ਕਿ UN ਦੇ ਵਿੱਚ ਪੁਲਿਸ ਤਸ਼ੱਦਦ ਤੇ ਨਸਲਵਾਦ ਦੇ ਮਾਮਲੇ 'ਚ ਭਾਰਤ ਦੀ ਖਿਚਾਈ ਕੀਤੀ ਗਈ ਹੈ। ਉਹ ਕਹਿੰਦੇ ਕਿ ਤੁਸੀਂ ਇਹ ਦੋਵੇਂ ਚੀਜ਼ਾਂ ਰੋਕ ਨਹੀਂ ਪਾ ਰਹੇ। ਸੋ ਜਿਹੜੀ ਕੌਮਾਂਤਰੀ ਪੱਧਰ ਤੇ ਸ਼ਾਸਕ ਪ੍ਰਭਾਵਿਤ ਹੋ ਰਹੀ ਹੈ ਉਹ ਇਹਨਾਂ ਘਟਨਾਵਾਂ ਤੋਂ ਹੋ ਰਹੀ ਹੈ। ਇਹ ਘਟਨਾਵਾਂ ਕਿਉਂ ਹੋ ਰਹੀਆਂ ਨੇ, ਇਹਦਾ ਇੱਕ ਉਦਾਹਰਨ ਤੁਹਾਡੇ ਸਾਹਮਣੇ ਆ। ਕਿਉਂਕਿ ਦੇਖੋ, ਜੇ ਇਹਨਾਂ ਮਾਮਲਿਆਂ 'ਚ ਕੋਈ ਕਚਿਆਈ ਆ, ਮਾਮਲਿਆਂ 'ਚ ਕੋਈ ਝੂਠ ਆ, ਉਹ ਵੱਖ ਆ। ਪਰ ਜਿਹੜੀਆਂ ਸੱਚੀਆਂ ਘਟਨਾਵਾਂ ਹੁੰਦੀਆਂ, ਜਿੱਦਾਂ ਹੁਣ ਗੁੱਡੀਆ ਗੈਂਗਰੇਪ ਦੇ ਵਿੱਚ ਆ, ਕਿ ਸਾਰੀ SIT ਹੈ ਜਿਹੜੀ ਉਹ ਉਸ ਮਾਮਲੇ 'ਚ ਉਲਝ ਗਈ, ਉਸ ਕਤਲ 'ਚ ਉਲਝ ਗਈ ਜੋ ਹਵਾਲਾਤ ਦੇ ਵਿੱਚ ਹੋਇਆ ਸੀ। ਮਤਲਬ ਕਿ ਪੁਲਿਸ ਨੇ ਹਵਾਲਾਤ ਦੇ ਵਿੱਚ ਹੀ ਬੰਦਾ ਕੁੱਟ-ਕੁੱਟ ਕੇ ਮਾਰ ਦਿੱਤਾ। ਸੋ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਤਾਂ ਫਿਰ ਇਹ ਭਾਵੇਂ ਝੂਠੀਆਂ ਵੀ ਹੋਣ, ਉਹ ਅੱਗ ਜ਼ਰੂਰ ਫੜ ਜਾਂਦੀ ਹੈ। ਸੋ ਇਹ ਹੁਣ ਕਿੱਦਾਂ ਖਤਮ ਹੋਣਗੀਆਂ, ਇਹ ਕਿੱਦਾਂ ਢਿੱਲੀਆਂ ਪੈਣਗੀਆਂ, ਇਹ ਇਹਨਾਂ ਦੇ ਹੱਥ ਵੱਸ ਆ। ਪਰ ਜੇ ਏਦਾਂ ਹੀ ਕੰਮ ਚੱਲਦਾ ਰਿਹਾ ਤੇ ਕੌਮਾਂਤਰੀ ਪੱਧਰ ਤੇ ਸਾਖ ਹੋਰ ਵੀ ਡਿੱਗੇਗੀ। ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ ਹਾਂ। ਹਰ ਇੱਕ ਨੂੰ ਹੀ ਬੜਾ ਬੇਸਬਰੀ ਦੇ ਨਾਲ ਇੰਤਜ਼ਾਰ ਸੀਗਾ ਵੀ ਸ਼੍ਰੋਮਣੀ ਕਮੇਟੀ ਨੂੰ ਕਹਿੰਦੇ ਜੀ ਮਿਲ ਗਿਆ ਨਵਾਂ ਪ੍ਰਧਾਨ। ਗੋਬਿੰਦ ਸਿੰਘ ਲੌਂਗੋਵਾਲ ਬਣੇ ਨਵੇਂ ਕਮੇਟੀ ਪ੍ਰਧਾਨ। ਇਹ ਬਾਦਲ ਸਰਕਾਰ ਦੇ ਵਿੱਚ ਮੰਤਰੀ ਵੀ ਰਹੇ ਨੇ। ਹਾਂਜੀ, ਇਹਨਾਂ ਦਾ ਸਿਆਸੀ ਸਫ਼ਰ ਕਾਫੀ ਲੰਮਾ 1985 ਤੋਂ ਲੈ ਕੇ ਹੁਣ ਤੱਕ ਕਾਫੀ ਲੰਮਾ ਸਫ਼ਰ ਹੈ ਇਹਨਾਂ ਦਾ। ਚੇਅਰਮੈਨ ਵੀ ਰਹੇ ਆ, ਸਿੰਜਾਈ ਮੰਤਰੀ ਵੀ ਰਹੇ ਆ, ਵਿਧਾਇਕ ਵੀ ਰਹੇ ਆ, ਹੁਣ ਇਹ ਪ੍ਰਧਾਨ ਵੀ ਬਣ ਗਏ ਆ। ਯਾਨੀ ਹਰੇਕ ਤਰ੍ਹਾਂ ਦਾ ਅਹੁਦਾ ਜਿਹੜਾ ਉਹਦਾ ਮਜ਼ਾ ਚੱਖ ਲੈਣਗੇ। ਹੁਣ ਇਹ ਅੱਜ ਜੋ ਇਹਨਾਂ ਨੂੰ ਸੀਟ ਮਿਲੀ ਆ, ਜੋ ਨਿਯੁਕਤੀ ਹੋਈ ਹੈ ਇਹਨਾਂ ਦੀ, ਇਹਦੇ ਵਿੱਚ ਕੋਈ ਤਕਲੀਫ ਨਹੀਂ ਆਈ, ਕੋਈ ਤਕੱਲਫ ਨਹੀਂ ਬਹੁਤਾ ਇਹਨਾਂ ਨੂੰ ਕਰਨਾ ਪਿਆ। ਬਸ ਇੰਨਾ ਹੋਇਆ ਕਿ ਬੀਬੀ ਜਗੀਰ ਕੌਰ ਨੇ ਇਹਨਾਂ ਦੇ ਨਾਮ ਨੂੰ ਪੇਸ਼ ਕੀਤਾ, ਫਿਰ ਇੱਕ ਨੇ ਉਹਨੂੰ ਤੈਅ ਕਰ ਦਿੱਤਾ, ਫਿਰ ਜਕਾਰੇ ਛੱਡ ਦਿੱਤੇ ਗਏ। ਦੂਜੇ ਪਾਸਿਓਂ ਜਦੋਂ ਇਹ ਪੇਸ਼ਕਸ਼ ਆਈ ਕਿ ਭਾਈ ਆਪਾਂ ਵੋਟਾਂ ਪਵਾਈਏ, ਕਿਉਂਕਿ ਉਹਨਾਂ ਨੇ ਵੀ ਆਪਣਾ ਬੰਦਾ ਖੜਾ ਕਰ ਦਿੱਤਾ ਉੱਥੇ, ਭੌਰ ਸਾਹਿਬ ਹੋਰਾਂ ਨੇ, ਤਾਂ ਇਹ ਕਹਿਣ ਲੱਗੇ ਕਿ ਏਦਾਂ ਕਰੋ, ਬਾਹਾਂ ਖੜੀਆਂ ਕਰ ਲੈਨੇ ਆਪਾਂ, ਕਾਹਤੋਂ ਟਾਈਮ ਵੇਸਟ ਕਰਨਾ। ਭੌਰ ਸਾਹਿਬ ਨੇ ਆਖਿਆ ਕਿ ਨਹੀਂ, ਵੋਟਿੰਗ ਹੋਏਗੀ। ਤਾਂ ਵੋਟਿੰਗ ਹੋਈ। ਵੋਟਿੰਗ ਦੇ ਵਿੱਚ ਉਹਨਾਂ ਨੂੰ 15 ਕੁ ਵੋਟਾਂ ਮਿਲੀਆਂ 117 ਚੋਂ, ਬਾਕੀ ਸਾਰੀਆਂ ਵੋਟਾਂ ਇਹਨਾਂ ਨੂੰ ਮਿਲ ਗਈਆਂ 169 ਚੋਂ। ਸੋ ਬਹੁਤ ਵੱਡੇ ਮਾਰਜਨ ਦੇ ਨਾਲ ਗੋਬਿੰਦ ਸਿੰਘ ਲੌਂਗੋਵਾਲ ਹੈ ਜਿਹੜਾ ਉਹ 42ਵਾਂ SGPC ਦਾ ਪ੍ਰਧਾਨ ਬਣ ਗਿਆ। ਵੈਸੇ ਸਭ ਤੋਂ ਜ਼ਿਆਦਾ ਵਾਰੀ 7 ਵਾਰੀ ਮੇਰੇ ਖਿਆਲ ਦੇ ਨਾਲ ਮਾਸਟਰ ਤਾਰਾ ਸਿੰਘ ਜੀ ਪ੍ਰਧਾਨ ਬਣੇ ਸਨ SGPC ਦੇ। ਉਸ ਤੋਂ ਬਾਅਦ ਟੌੜਾ ਸਾਹਿਬ ਬਣੇ ਸਨ। ਟੌੜਾ ਸਾਹਿਬ ਤੇ ਕਾਫੀ ਲੰਮੇ ਸਮੇਂ ਤੱਕ ਰਹੇ ਪ੍ਰਧਾਨ, ਮੇਰੇ ਖਿਆਲ ਦੇ ਨਾਲ 30-32 ਸਾਲ ਉਹਨਾਂ ਨੇ ਪ੍ਰਧਾਨਗੀ ਕੀਤੀ ਹੈ। ਇੱਕ ਵਿੱਚੋਂ ਪ੍ਰਧਾਨ ਇਹੋ ਜਿਹਾ ਵੀ ਮੈਂ ਸੂਚੀ 'ਚ ਪੜ੍ਹਦਾ ਪਿਆ ਸੀ ਜਿਹੜਾ ਮਹਿਜ਼ ਇੱਕ ਦਿਨ ਲਈ ਪ੍ਰਧਾਨ ਰਿਹਾ, ਸ਼ਾਇਦ 1933-34 'ਚ ਹੈ, ਉਹ ਗੋਪਾਲ ਸਿੰਘ ਕੌਮੀ ਸਨ ਕੋਈ, ਉਹ ਇੱਕ ਦਿਨ ਲਈ ਪ੍ਰਧਾਨ ਰਹੇ SGPC ਦੇ। ਸਭ ਤੋਂ ਘੱਟ, ਸਭ ਤੋਂ ਛੋਟੀ ਟਰਮ ਜਿਹੜੀ ਆ ਉਹ ਉਹਨਾਂ ਦੀ ਆ। ਹੁਣ ਇਹ ਟਰਮ ਕਿੰਨੇ ਚਿਰ ਦੀ ਹੈ ਉਹ ਇਹਨਾਂ ਦੀ ਵਫਾਦਾਰੀ ਤੇ ਇਹਨਾਂ ਦੇ ਕੰਮਕਾਰ ਤੇ ਨਿਰਭਰ ਕਰੇਗਾ। ਮੈਂ ਜਦੋਂ ਪਿੰਡੋਂ ਆਉਂਦਾ ਪਿਆ ਸੀ, ਉੱਥੇ 2 ਸੱਜਣ ਗੱਲਾਂ ਕਰਦੇ ਪਏ ਸੀ ਆਪਸ ਦੇ ਵਿੱਚ, ਕਹਿੰਦੇ ਜੀ ਕਿ SGPC ਕਮੇਟੀ ਨੂੰ ਪ੍ਰਧਾਨ ਮਿਲ ਗਿਆ, ਤੇ ਦੂਜਾ ਕਹਿਣ ਡਿਆ ਸੀਗਾ ਉਹਦੀ ਯੋਗਤਾ ਕੀ ਆ, ਅਸੀਂ ਤੇ ਕਦੇ ਨਾਂ ਨਹੀਂ ਸੁਣਿਆ। ਉਹ ਕਹਿੰਦਾ ਸੁਣ, 2 ਯੋਗਤਾਵਾਂ ਉਹਦੀਆਂ ਵੱਡੀਆਂ। ਉਹ ਕਹਿੰਦਾ ਪਹਿਲੀ ਯੋਗਤਾ ਇਹ ਹੈ ਕਿ ਲੰਗੋਵਾਲ ਦਾ ਗੜਵਾਈ ਆ, ਤੇ ਲੰਗੋਵਾਲ ਇਹੋ ਜਿਹੀ ਯੋਗਤਾ ਰੱਖਦਾ ਕਿ ਉਹਨੂੰ ਅਕਾਲੀ ਦਲ ਸ਼ਹੀਦ ਕਹਿੰਦਾ, ਤੇ ਜਿਨ੍ਹਾਂ ਨੇ ਉਹਨੂੰ ਸ਼ਹੀਦ ਕੀਤਾ ਇਹ ਉਹਨਾਂ ਨੂੰ ਵੀ ਸ਼ਹੀਦ ਕਹਿੰਦੇ ਆ। ਦੂਜੀ ਯੋਗਤਾ ਇਹ ਆ ਕਿ ਇਹਨੇ ਅਕਾਲੀ ਦਲ ਦੀ ਸਿਰੇ ਦੀ ਕੁਰਬਾਨੀ ਕੀਤੀ ਸੀ, ਤੁਸੀਂ ਭੁੱਲ ਗਿਆ, ਥੋੜਾ ਚਿਰ ਹੀ ਹੋਇਆ ਉਸ ਕੁਰਬਾਨੀ ਨੂੰ।
ਮੈਂ ਕੰਨ ਖੜੇ ਕਰ ਲਏ, ਮੈਂ ਕਿਹਾ ਸੀ ਕਿਹੜੀ ਕੁਰਬਾਨੀ ਜਿਹੜੀ ਥੋੜਾ ਸਮਾਂ ਪਹਿਲਾਂ ਹੋਈ। ਤੇ ਉਹ ਪੁੱਛ ਕੇ ਜੇ ਕਹਿੰਦਾ ਕਿ ਜਿਹੜੇ ਲੀਡਰ ਅਕਾਲੀ ਦਲ ਦੀ ਡੇਰੇ 'ਚ ਵੋਟਾਂ ਮੰਗਣ ਗਏ ਸਨ, ਲੌਂਗੋਵਾਲ ਸਾਹਿਬ ਦੀ ਉਹਨਾਂ 'ਚ ਇੱਕ ਸੀਗੇ। ਤੇ ਮੈਂ ਤੇ ਚੁੱਪ ਕਰਕੇ ਕੰਨ ਜੇ ਵਲੇਟ ਕੇ ਆ ਗਿਆ। ਹੁਣ ਲੋਕੀ ਕਈ ਕਿਸਮ ਦੀ ਕਿਸੇ ਕੋ ਫੋਲਣਗੇ, ਕਿਸੇ ਦਾ ਮੂੰਹ ਨਹੀਂ ਫੜ ਲੈਣਾ। ਪਰ ਇਸ ਸਮੇਂ ਇੱਕ ਚਰਚਾ ਇਹ ਵੀ ਆ, ਇੱਕ ਵਿਦਵਾਨ ਨੇ ਤੇ ਟੈਲੀਵਿਜ਼ਨ ਡਿਬੇਟ ਦੇ ਵਿੱਚ ਆ ਕੇ ਆਖ ਦਿੱਤਾ, ਗੁਰਦਰਸ਼ਨ ਸਿੰਘ ਢਿੱਲੋਂ ਨੇ, ਕਿ ਇਹ ਨਿਯੁਕਤੀ ਸਿੱਧੇ ਤੌਰ ਤੇ RSS ਦੇ ਦਖਲ ਨਾਲ ਹੋਈ ਆ। ਮੈਨੂੰ ਨਹੀਂ ਪਤਾ, ਪਰ ਪ੍ਰਤੀਕਰਮ ਏਦਾਂ ਦੇ ਆਉਣ ਲੱਗ ਪਏ ਆ। ਵੈਸੇ ਬਡੂੰਗਰ ਸਾਹਿਬ ਨੂੰ ਜੇ ਆਪਾਂ ਤੁਲਨਾਤਮਕ ਪੱਧਰ ਤੇ ਦੇਖੀਏ ਤਾਂ ਬਡੂੰਗਰ ਸਾਹਿਬ ਇਹਨਾਂ ਦੇ ਨਾਲੋਂ ਮਜ਼ਬੂਤ ਵਿਅਕਤਿਤਵ ਰੱਖਦੇ ਸੀਗੇ। ਸੋ ਉਹਨਾਂ ਨੂੰ ਜੋ ਜਾਣਾ ਪਿਆ, ਮੇਰੇ ਖਿਆਲ ਦੇ ਨਾਲ ਜੋ ਮੇਰੀ ਧਾਰਨਾ ਬਣਦੀ ਹੈ ਇਸ ਸਮੇਂ, ਉਹਨਾਂ ਨੂੰ ਜਾਣਾ ਇਸ ਕਰਕੇ ਪਿਆ ਕਿਉਂਕਿ ਉਹਨਾਂ ਨੇ ਜਿਹੜਾ ਬਿਆਨ ਦਿੱਤਾ ਸੀਗਾ ਕਿ ਅਸੀਂ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਵਾਂਗੇ, ਤਾਂ ਉੱਥੋਂ ਲੱਗਦਾ ਹੈ ਕਿ ਉਹਨਾਂ ਦੀ ਵਿਦਾਇਗੀ ਦਾ ਮੁੱਢ ਵੱਜ ਗਿਆ ਸੀ। ਨਹੀਂ ਤੇ ਉਦਾਂ ਸ਼ਾਇਦ ਉਹਨਾਂ ਦੀ ਟਰਮ ਜਿਹੜੀ ਐਕਸਟੈਂਡ ਹੋ ਜਾਂਦੀ। ਪਰ ਹੁਣ ਜੋ ਮਰਜ਼ੀ ਹੈ, ਜਿਸ ਤਰ੍ਹਾਂ ਦੀਆਂ ਮਰਜ਼ੀ ਪ੍ਰਤੀਕਿਰਿਆਵਾਂ ਹੋਣ, ਜੋ ਮਰਜ਼ੀ ਹੋਵੇ, ਗੋਬਿੰਦ ਸਿੰਘ ਲੌਂਗੋਵਾਲ ਜੀ ਪ੍ਰਧਾਨ ਬਣ ਗਏ ਆ। ਤੇ ਉਮੀਦ ਕੀਤੀ ਜਾਣੀ ਚਾਹੀਦੀ ਆ ਕਿ ਐਸੇ ਪ੍ਰਧਾਨ ਹੋਣਗੇ ਜਿਹੜੇ ਆ ਪਿਛਲੇ ਖਾਸ ਤੌਰ ਤੇ 10-15 ਸਾਲਾਂ 'ਚ ਪ੍ਰਧਾਨਗੀ ਕਰਕੇ ਗਏ ਆ, ਇਹਨਾਂ ਦੇ ਨਾਲੋਂ ਘੱਟੋ ਘੱਟ ਚੰਗਾ ਸਾਬਤ ਹੋਣਗੇ। ਜੀ, ਉਮੀਦਾਂ ਹੀ ਲਾਈਆਂ ਜਾ ਸਕਦੀਆਂ। ਬਾਕੀ ਸਭ ਨੂੰ ਜਿਹੜਾ ਜੀ ਕਿਤੇ ਨਾ ਕਿਤੇ ਇਹ ਕਿਆਸ ਰਹੀਆਂ ਨੇ, ਉਹਨਾਂ ਨੂੰ ਪਤਾ ਹੀ ਆ ਵੀ ਹੋਣਾ ਕੀ ਆ। ਅਗਲੀ ਆਪਾਂ ਮਿੰਟੋ ਜੀ ਗੱਲ ਕਰੀਏ, ਹਿੰਦੂ ਜਾਗਰਣ ਮੰਚ ਨੇ ਐਲਾਨਿਆ ਵਿਵਾਦਿਤ ਪ੍ਰੋਗਰਾਮ। ਦੇਖੋ, ਅੱਜ ਕੱਲ ਇਹਨਾਂ ਦੀ ਇੱਕ ਧਰਮ ਸੰਸਦ ਚੱਲਦੀ ਪਈ ਆ। ਉਸ ਧਰਮ ਸੰਸਦ ਦੇ ਵਿੱਚੋਂ ਇਸ ਤਰ੍ਹਾਂ ਦੇ ਬਿਆਨਾਤ ਸੁਣਨ ਨੂੰ ਮਿਲਦੇ ਪਏ ਕਿ ਸਿਰ ਸ਼ਰਮ ਨਾਲ ਝੁਕ ਜਾਂਦਾ। ਕੱਲ ਇਹਨਾਂ ਦਾ ਇੱਕ ਲੀਡਰ ਆਖਣ ਡਿਆ ਸੀਗਾ ਕਿ ਜੇ ਲਵ ਜਹਾਦ ਨਹੀਂ ਰੁਕਿਆ ਤੇ ਫਿਰ ਅਸੀਂ ਆਪਣੇ ਮੁੰਡਿਆਂ ਨੂੰ ਕਵਾਂਗੇ, ਖਾਸ ਤੌਰ ਤੇ ਵਿਸ਼ਵ ਹਿੰਦੂ ਪ੍ਰੀਸ਼ਦ ਵਾਲਿਆਂ ਨੂੰ, ਉਹਨਾਂ ਨੂੰ ਕਵਾਂਗੇ ਕਿ ਤੁਸੀਂ ਮੁਸਲਮਾਨਾਂ ਦੀਆਂ ਕੁੜੀਆਂ ਨੂੰ ਪਟਾਉਣਾ ਸ਼ੁਰੂ ਕਰ ਦਿਓ। ਕਿੱਡਾ ਸ਼ਰਮਨਾਕ ਬੋਲਿਆ। ਔਰ ਹੋ ਕਿੱਥੇ ਰਿਹਾ? ਧਰਮ ਸੰਸਦ ਦੇ ਵਿੱਚ। ਸੰਸਦ ਲਾਈ ਹੈ ਯਾਰ, ਕੋਈ ਧਰਮ ਦੀ ਗੱਲ ਕਰੋ, ਕੋਈ ਕਰਮ ਦੀ ਗੱਲ ਕਰੋ। ਤੁਸੀਂ ਤੇ ਕੋਈ ਕਰਮ ਦੀਆਂ ਗੱਲਾਂ ਕਰੀ ਜਾਂਦੇ ਹੋ। ਖੈਰ, ਅੱਜ ਹੁਣ ਇੱਕ ਲਵ ਜਹਾਦ ਦੇ ਨਾਲ ਜੁੜਿਆ ਇਹਨਾਂ ਨੇ ਹੋਰ ਫੈਸਲਾ ਕਰ ਲਿਆ। ਉਹ ਹਿੰਦੂ ਜਾਗਰਣ ਮੰਚ, ਜਿਹੜਾ ਕਿ RSS ਦਾ ਇੱਕ ਕਹਿ ਲਈਏ ਸ਼ਾਖ ਦਾ ਪੱਤਾ ਹੈ, ਉਹਨਾਂ ਨੇ ਇਹ ਫੈਸਲਾ ਕੀਤਾ ਵਾ ਕਿ ਲਵ ਜਹਾਦ ਦੇ ਖਿਲਾਫ ਅਸੀਂ ਇੱਕ ਮੁਹਿੰਮ ਚਲਾਵਾਂਗੇ, ਜਿਹਦੇ ਤਹਿਤ 2100 ਮੁਸਲਿਮ ਬਹੂਆਂ ਨੂੰ ਘਰ ਵਾਪਸੀ ਕਰਾਈ ਜਾਊਗੀ। ਯਾਨੀ ਜੋ 2100 ਮੁਸਲਿਮ ਬਹੂਆਂ ਨੇ, ਨੌਹਾਂ ਨੇ, ਉਹਨਾਂ ਨੂੰ ਹਿੰਦੂ ਧਰਮ 'ਚ ਵਾਪਸ ਲਿਆਂਦਾ ਜਾਊਗਾ। ਮਤਲਬ ਕਿ 2100 ਘਰ ਜਿਹੜਾ ਵਸਦਾ ਰਸਦਾ ਹੈ, ਉਹਨੂੰ ਪੱਟਣਗੇ ਹੁਣ ਇਹ ਲਵ ਜਹਾਦ ਵਾਲਾ ਮੁੱਦਾ ਦੇਖੋ ਸੁਪਰੀਮ ਕੋਰਟ ਤੱਕ ਗਿਆ। ਆ ਕੁੜੀ ਹੈ ਜਿਹੜੀ ਹਾਦੀਆ, ਜਿਹਦਾ ਬਹੁਤ ਵੱਡਾ ਰੌਲਾ ਪਿਆ, ਉਸ ਕੁੜੀ ਦੇ ਮਾਮਲੇ ਤੋਂ ਹੀ ਲਵ ਜਹਾਦ ਦਾ ਮੁੱਦਾ ਸ਼ੁਰੂ ਹੋਇਆ ਸੀਗਾ। ਸੁਪਰੀਮ ਕੋਰਟ ਦੇ ਵਿੱਚ ਜਦੋਂ ਉਸ ਕੁੜੀ ਦੀ ਸਟੇਟਮੈਂਟ ਲਈ ਗਈ, ਕੁੜੀ ਨੇ ਕਿਹਾ ਕਿ ਨਾ ਮੇਰੇ ਤੇ ਕਿਸੇ ਨੇ ਛੁਰੀ ਰੱਖੀ ਸੀਗੀ ਕਿ ਇਹਦੇ ਨਾਲ ਵਿਆਹ ਕਰਾ, ਨਾ ਇਹਨੇ ਮੇਰੀ ਗਰਦਨ ਤੇ ਇਹ ਚਾਕੂ ਰੱਖਿਆ ਸੀਗਾ ਕਿ ਤੂੰ ਇਸ ਮੁੰਡੇ ਲਈ ਧਰਮ ਪਰਿਵਰਤਨ ਕਰਾ, ਜਾਂ ਇਹ ਛੁਰੀ ਰੱਖ ਕੇ ਮੈਨੂੰ ਨਹੀਂ ਕਿਸੇ ਨੇ ਕਿਹਾ ਕਿ ਚੱਲ ਤੂੰ ਜਿਹਾਦ ਕਰ। ਇਹ ਗੱਲਾਂ ਬਿਲਕੁਲ ਨਿਰਮੂਲ ਨੇ। ਤਾਂ ਦੇਖੋ, ਇੱਕ ਮਸਲਾ ਜਿਹੜਾ ਉਹ ਆਪਾਂ ਸ਼ਾਇਦ ਪਿਛਲੀਆਂ ਖਬਰਾਂ 'ਚ ਵੀ ਵਿਚਾਰ ਚੁੱਕੇ ਹਾਂ ਥੋੜੇ ਦਿਨ ਪਹਿਲਾਂ, ਕਿ ਏਦਾਂ ਦਾ ਮਸਲਾ ਇੱਕ ਰਾਜਸਥਾਨ 'ਚ ਵੀ ਆਇਆ, ਜਿੱਥੇ ਹਾਈ ਕੋਰਟ 'ਚ ਕੁੜੀ ਦੀ ਸਟੇਟਮੈਂਟ ਦਰਜ ਹੋਈ। ਉੱਥੇ ਵੀ ਕੁੜੀ ਨੇ ਆਖਿਆ ਕਿ ਮੈਂ ਤਾਂ ਘਰ ਵਾਲੇ ਨਾਲ ਜਾਣਾ, ਮੈਂ ਉਹਨੂੰ ਪਿਆਰ ਕਰਦੀ ਹਾਂ, ਉਹਦੇ ਨਾਲ ਸ਼ਾਦੀ ਕੀਤੀ, ਬਾਲਗ ਹੈ, ਮੈਂ ਨਹੀਂ ਇਹਨਾਂ ਚੱਕਰਾਂ ਨੂੰ ਮੰਨਦੀ। ਤਾਂ ਇਸ ਤਰ੍ਹਾਂ ਦੇ ਮਾਮਲੇ ਆ ਜਿਹੜੇ ਉਹ ਉੱਥੇ ਜਾ ਕੇ ਝੂਠੇ ਪੈ ਰਹੇ ਅਦਾਲਤਾਂ ਦੇ ਵਿੱਚ। ਹਾਂ ਠੀਕ ਹੈ, ਇੱਕਾ ਦੁੱਕਾ ਥਾਵਾਂ ਤੇ ਏਦਾਂ ਹੋ ਸਕਦਾ ਕਿ ਕਿਸੇ ਦੀ ਨੀਤ ਹੈ ਜਿਹੜੀ ਵੱਧ ਨੀਤ ਹੋ ਗਈ ਹੋਵੇ, ਕਿਸੇ ਦੇ ਮਨ 'ਚ ਖੋਟ ਆ ਗਈ ਹੋਵੇ। ਉਹ ਸਾਰੀਆਂ ਥਾਵਾਂ ਤੇ ਸਮਾਜ ਦੇ ਵਿੱਚ ਤੁਹਾਨੂੰ ਪਤਾ ਭਾਂਤੀ ਦਾ ਪ੍ਰਾਣੀ ਰਹਿੰਦਾ, ਨੀਤ ਕਿਸੇ ਦੀ ਵੀ ਫੁੱਟ ਸਕਦੀ, ਦੁੱਧ ਤੇ ਬੁੱਧ ਫੁੱਟ ਜਾ ਕਿਹੜੀ ਦੇਰ ਲੱਗਦੀ ਆ। ਪਰ ਇਸ ਤਰ੍ਹਾਂ ਇੱਕ ਵਿਸ਼ੇਸ਼ ਭਾਈਚਾਰੇ ਦੇ ਖਿਲਾਫ ਕਦੇ ਕਹਿਣਾ ਕਿ ਅਸੀਂ ਉਹਨਾਂ ਦੀਆਂ ਬਹੂਆਂ ਨੂੰ ਘਰ ਵਾਪਸੀ ਕਰਵਾਵਾਂਗੇ, ਕਦੀ ਕਹਿਣਾ ਕਿ ਉਹਨਾਂ ਦੀਆਂ ਕੁੜੀਆਂ ਨੂੰ ਪੁੱਛ ਲਾਵਾਂਗੇ, ਇਹ ਮੇਰੇ ਖਿਆਲ ਦੇ ਨਾਲ ਬਹੁਤ ਸ਼ਰਮਨਾਕ ਕੰਮ ਆ, ਬੰਦ ਹੋਣਾ ਚਾਹੀਦਾ। ਬਾਕੀ ਜੇ ਠੀਕ ਆ ਇਹ ਤੁਰ ਪੈਣ ਕਿ ਅਸੀਂ 2100 ਬਹੂਆਂ ਦੀ ਵਾਪਸੀ ਕਰਨੀ ਹੈ, ਤਾਂ ਫਿਰ ਮੇਰੇ ਖਿਆਲ ਦੇ ਨਾਲ ਸਾਨੂੰ ਇਹ ਵੀ ਉਮੀਦ ਰੱਖਣੀ ਚਾਹੀਦੀ ਆ ਕਿ ਹੋ ਸਕਦਾ ਇਹਨਾਂ 2100 ਬਹੂਆਂ ਦੇ ਵਿੱਚ 5-7 ਉਹ ਵੀ ਹੋਣ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੇ ਕੁਛ ਲੀਡਰਾਂ ਦੀਆਂ ਹੀ ਕੁੜੀਆਂ ਨੇ, ਤੇ ਜਿਨ੍ਹਾਂ ਨੇ ਵਿਆਹ ਜਿਹੜੇ ਉਹ ਇਹਨਾਂ ਦੀ ਸਰਕਾਰਾਂ ਦੇ ਵਿੱਚ, ਇਹਨਾਂ ਦੀਆਂ ਪਾਰਟੀਆਂ ਦੇ ਵਿੱਚ ਤੁਰੇ ਫਿਰਦੇ ਮੁਸਲਮਾਨ ਲੀਡਰਾਂ ਨਾਲ ਕਰਵਾਏ ਆ। ਜੀ, ਉਹਨਾਂ ਦੀ ਵਾਪਸੀ ਨਹੀਂ ਨਾ ਕਰਵਾ ਸਕਦੇ।
ਹਾਂ, ਤੇ ਅਗਲੀ ਆਪਾਂ ਮਿੰਟੂ ਜੀ ਗੱਲ ਕਰੀਏ ਵੀ ਸਾਊਦੀ ਦਾ ਅਰੇਬੀਆ ਦਾ ਇੱਕ ਪ੍ਰਿੰਸ $1 ਬਿਲੀਅਨ ਦੇ ਕੇ ਮੁਕਤ ਹੋਇਆ। ਮੈਂ ਤੇ ਚੱਕਰਾਂ 'ਚ ਪਿਆ ਕਿ 1 ਬਿਲੀਅਨ ਦੇ ਕਿੰਨੇ ਕਰੋੜ ਬਣਨਗੇ। ਮੇਰੇ ਖਿਆਲ ਦੇ ਨਾਲ 6,500 ਕਰੋੜ ਰੁਪਈਆ ਬਣ ਜਾਣਾ ਜੀ। ਤੇ ਜੇ 6,500 ਕਰੋੜ ਰੁਪਈਆ ਕਿੰਨਾ ਹੋਵੇ ਤੇ ਸਾਡੇ ਸਾਰੇ ਪਿੰਡ ਨੂੰ ਲੱਗਣਾ ਪਊ ਤੇ ਸਾਰੀ ਰਾਤ ਮੇਰੇ ਖਿਆਲ ਦੇ ਨਾਲ ਲੰਘ ਜਾਏਗੀ ਜੀ। ਇੰਨੀ ਰਕਮ ਬਣ ਜਾਣੀ ਆ। ਤੇ ਫਿਰ ਉੱਤੋਂ ਸਿਆਪਾ ਪੈ ਜਾਣਾ ਇਹਨਾਂ ਨੂੰ ਰੱਖੀਏ ਕਿਤੇ। ਪਰ ਉਹਨੇ ਇੱਕੋ ਝਟਕੇ 'ਚ ਉਹ ਪੈਸੇ ਆ ਜਿਹੜੇ ਪੇ ਕਰ ਦਿੱਤੇ ਸਿਰਫ ਆਪਣੀ ਰਿਹਾਈ ਲਈ। ਤੁਹਾਨੂੰ ਪਤਾ ਹੀ ਹੈ ਕਿ ਸਾਊਦੀ ਅਰਬ ਦੇ ਵਿੱਚ ਇਸ ਵੇਲੇ ਇੱਕ ਰੌਲਾ ਚੱਲਦਾ ਪਿਆ। ਰੌਲਾ ਇਹ ਆ ਕਿ ਜਿਹੜਾ ਮੁਹੰਮਦ ਬਿਨ ਸਲਮਾਨ ਹੈ, ਜਿਹੜਾ ਕਰਾਊਨ ਪ੍ਰਿੰਸ ਹੈ, ਕਰਾਊਨ ਪ੍ਰਿੰਸ ਉੱਥੇ ਕਹਿੰਦੇ ਡਿਪਟੀ ਨੂੰ, ਇੱਕ ਤੇ ਕਿੰਗ ਹੋ ਗਿਆ, ਸਾਰੇ ਆਪਾਂ ਜਾਣਦੇ ਹਾਂ ਕਿ ਉਹਨਾਂ ਦਾ ਸਿਸਟਮ ਰਾਜਾਸ਼ਾਹੀ ਵਾਲਾ। ਇੱਕ ਹੋ ਗਿਆ ਕਿੰਗ, ਜਿਹੜਾ ਕਿੰਗ ਦਾ ਵਾਰਸ ਹੁੰਦਾ ਉਹਨੂੰ ਕਹਿ ਦਿੰਦੇ ਕਰਾਊਨ ਪ੍ਰਿੰਸ, ਉਹ ਹੈ ਮੁਹੰਮਦ ਬਿਨ ਸਲਮਾਨ। ਤਾਂ ਮੁਹੰਮਦ ਬਿਨ ਸਲਮਾਨ ਨੇ ਕੀ ਕੀਤਾ ਸੀਗਾ ਕਿ ਵੈਸੇ ਉਹਦਾ ਪਿਤਾ ਜਿਹੜਾ ਉਹ ਰੰਗੀਲਾ ਆਦਮੀ ਹੈ, ਕਾਫੀ ਉਹਦੀਆਂ ਪਤਨੀਆਂ, ਕਾਫੀ ਉਹਦੇ ਬੱਚੇ ਆ, ਤੇ ਉਹਨੇ ਦਰਜਨ ਦੇ ਕਰੀਬ ਪ੍ਰਿੰਸ ਜਿਹੜੇ ਸੀਗੇ ਉਹ ਫੜ ਕੇ ਅੰਦਰ ਤੱਕ ਦਿੱਤੇ ਸੀ। ਅੰਦਰ ਕਾਹਦੇ ਸੀਗੇ? ਇੱਕ ਲਗਜ਼ਰੀ ਹੋਟਲ 'ਚ, 5 ਸਟਾਰ ਹੋਟਲ 'ਚ, 5 ਤਾਰਾ ਹੋਟਲ 'ਚ ਉਹਨਾਂ ਨੂੰ ਤਾੜ ਦਿੱਤਾ ਸੀਗਾ ਕਿ ਖਾਈ ਪੀ ਚਲੋ, ਬਾਹਰ ਨਹੀਂ ਨਿਕਲਣਾ। ਔਰ ਇਹ ਸੰਦੇਸ਼ ਦਿੱਤਾ ਸੀਗਾ ਕਿ ਅਸੀਂ ਜਿਹੜੇ ਭ੍ਰਿਸ਼ਟਾਖੋਰ ਲੋਕ ਆ, ਭ੍ਰਿਸ਼ਟਾਚਾਰੀ ਕਰਦੇ ਜਿਹੜੇ ਲੋਕ, ਉਹਨਾਂ ਤੇ ਸ਼ਿਕੰਜਾ ਕੱਸਿਆ। ਦਰਅਸਲ ਹੁਣ ਇਹ ਜਿਹੜੀ ਰਿਹਾਈ ਹੋਈ ਆ ਉਹਨਾਂ ਪ੍ਰਿੰਸਾਂ ਦੇ ਵਿੱਚੋਂ ਹੀ ਇੱਕ ਪ੍ਰਿੰਸ ਦੀ ਹੋਈ ਆ। ਉਸ ਪ੍ਰਿੰਸ ਦਾ ਜਿਹਨੇ ਇਹ ਪੈਸੇ ਦੇ ਕੇ ਰਿਹਾਈ ਕੀਤੀ ਉਹਦਾ ਨਾਮ ਹੈਗਾ ਮਿਤਬ। ਸੋ ਮਿਤਬ ਬਾਹਰ ਆ ਗਿਆ। ਹੁਣ ਇਸ ਮਸਲੇ ਦਾ ਪਿਛੋਕੜ ਇਹ ਆ ਰਾਜਕਰਮਵੀਰ ਸਿੰਘ ਜੀ, ਕਿਉਂਕਿ ਸਾਨੂੰ ਕਈ ਵਾਰ ਖਬਰਾਂ ਸੁਣਨ ਨੂੰ ਮਿਲ ਜਾਂਦੀਆਂ ਪਰ ਪਿਛੋਕੜ ਨਹੀਂ ਪਤਾ ਲੱਗਦਾ। ਦਰਅਸਲ ਉੱਥੇ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਲੋਕ ਆ ਲਗਜ਼ਰੀ ਲਾਈਫ ਜੀਣ ਦੇ ਆਦੀ ਹੋ ਚੁੱਕੇ ਆ। ਔਰ ਇਹ ਚੀਜ਼ ਮੁਹੰਮਦ ਬਿਨ ਸਲਮਾਨ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਬਹੁਤਾ ਲੰਮਾ ਚਿਰ ਇਹ ਲਗਜ਼ਰੀ ਜ਼ਿੰਦਗੀ ਇੱਥੇ ਚੱਲਣੀ ਨਹੀਂ, ਕਿਉਂਕਿ ਤੇਲ ਦੇ ਭੰਡਾਰ ਸੀਮਤ ਆ। ਇਸ ਸਮੇਂ ਉਹ ਪਾਵਰ ਲੈ ਕੇ ਆਪਣੇ ਪਿਤਾ ਤੋਂ ਰਿਫਾਰਮਸ ਕਰਦਾ ਪਿਆ। ਉਹਨੇ ਆਰਥਿਕ ਸੁਧਾਰ ਕਰਨੇ ਸ਼ੁਰੂ ਕੀਤੇ ਆ, ਨਾਲ ਰੱਖਿਆ ਸੁਧਾਰ ਵੀ ਕਰੀ ਜਾਂਦਾ। ਦੋ ਚੀਜ਼ਾਂ ਨਾਲ ਨਾਲ ਚੱਲਦੀਆਂ। ਤਾਂ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਸੁਧਾਰ ਆਉਂਦੇ, ਚਾਹੇ ਮਾਇਕ ਸੁਧਾਰ ਹੋਣ, ਚਾਹੇ ਸਮਾਜ ਸੁਧਾਰ ਹੋਣ, ਫਿਰ ਜਦੋਂ ਜਿਹੜੇ ਲੋਕ ਆਦੀ ਹੁੰਦੇ ਉਹਨਾਂ ਤੇ ਇਸ ਤਰ੍ਹਾਂ ਦੀਆਂ ਸਖਤਾਈਆਂ ਹੁੰਦੀਆਂ ਤਾਂ ਫਿਰ ਉਹ ਬਹੁਤ ਘਬਰਾਉਂਦੇ ਆ, ਮਨ ਨੂੰ ਕੁਛ ਹੁੰਦਾ, ਉਹਨਾਂ ਨੂੰ ਬਹੁਤ ਕੁਝ ਛੱਡਣਾ ਪੈਂਦਾ। ਸੋ ਇਹ ਚੀਜ਼ ਜਿਹੜੀ ਹੋਈ ਆ ਇਹ ਇਸੇ ਕਰਕੇ ਹੋਈ ਆ ਕਿਉਂਕਿ ਉਹ ਇਸ ਸਮੇਂ ਆਰਥਿਕ ਤੇ ਸਮਾਜਿਕ ਸੁਧਾਰ ਕਰਦਾ ਪਿਆ। ਵੈਸੇ ਅੰਦਰੋਂ ਪਤਾ ਨਹੀਂ ਉਹਦੀ ਮਨਸ਼ਾ ਕੀ ਆ, ਪਰ ਜੋ ਭਾਵਨਾ, ਕਿਉਂਕਿ ਇਹਨਾਂ ਨੇ ਵਿਜ਼ਨ 2030 ਜਾਰੀ ਕੀਤਾ ਸੀ ਪਿਛਲੇ ਸਾਲ ਅਪ੍ਰੈਲ ਦੇ ਵਿੱਚ। ਉਹਦੇ ਚ ਕੀ ਸੀਗਾ? ਉਹਦੇ ਚ ਇਹਨਾਂ ਨੇ ਕਿਹਾ ਸੀਗਾ ਕਿ ਜਿਹੜੀਆਂ ਨਿੱਜੀ ਤੇਲ ਕੰਪਨੀਆਂ ਨੇ, ਜਿਹੜੀਆਂ ਜਨਤਕ ਤੇਲ ਕੰਪਨੀਆਂ ਨੇ, ਉਹਨਾਂ ਦੇ ਵਿੱਚ ਨਿੱਜੀ ਹਿੱਸੇਦਾਰੀ ਕਰਾਵਾਂਗੇ ਅਸੀਂ, ਮਤਲਬ ਕਿ ਕਮਾਈ ਉਹਨਾਂ ਦੀ ਵਧਾਵਾਂਗੇ। ਦੂਸਰਾ ਇਹ ਆ ਕਿ ਸਬਸਿਡੀਆਂ ਜਿਹੜੀਆਂ ਉਹ ਘੱਟ ਕੀਤੀਆਂ ਜਾਣਗੀਆਂ। ਤੀਸਰਾ ਇਹ ਆ ਕਿ ਇੱਕ ਨਿਊਮ ਸ਼ਹਿਰ ਜਿਹੜਾ ਕਿ ਬਿਲਕੁਲ ਮਿਸਰ, ਜਾਰਡਨ ਤੇ ਇਹਨਾਂ ਦੇ ਬਿਲਕੁਲ ਵਿਚਾਲੇ ਜਿਹਾ ਆ ਜਾਂਦਾ, ਨਿਊਮ ਸ਼ਹਿਰ ਵਸਾਵਾਂਗੇ। ਨਿਊਮ ਦਾ ਮਤਲਬ ਇਹ ਹੁੰਦਾ ਕਿ ਨਿਊ, ਨਵਾਂ, ਐਮ ਦਾ ਮਤਲਬ ਮੁਸਤਕਬਿਲ, ਨਵਾਂ ਭਵਿੱਖ। ਉਹ 500 ਬਿਲੀਅਨ ਦੀ ਯੋਜਨਾ ਇਹਨਾਂ ਦੀ, $500 ਬਿਲੀਅਨ ਦੀ। ਤਾਂ ਇਹ ਇਸ ਤਰ੍ਹਾਂ ਦੀ ਜਿਹੜੀ ਇਹ ਸੁਧਾਰ ਕਰਦਾ ਪਿਆ ਸੀਗਾ। ਮੰਨਿਆ ਹੀ ਜਾ ਰਿਹਾ ਕਿ ਇਸੇ ਪ੍ਰਕਿਰਿਆ ਦਾ ਹਿੱਸਾ ਕਿਤੇ ਨਾ ਕਿਤੇ ਇਹ ਸਮਝਦਾ ਕਿ ਕੱਲ ਨੂੰ ਇਹ ਬੰਦੇ ਮੇਰੇ ਰਾਹ ਦੇ ਰੋੜੇ ਨਾ ਬਣ, ਇਸ ਕਰਕੇ ਇਹਨਾਂ ਨੂੰ ਪਹਿਲਾਂ ਹੀ ਸਾਫ਼ ਕਰ ਦਈਏ। ਹੁਣ ਅੱਗੇ ਚੱਲ ਕੇ ਇਹ ਜਿਹੜੇ ਤਾਕਤਵਰ ਲੋਕ ਹੈ ਜਿਹੜੇ ਆਪਣੇ ਰਿਹਾਈ ਲਈ 6,500 ਕਰੋੜ ਦੇ ਸਕਦੇ ਜਾਂ 7,000 ਕਰੋੜ ਦੇ ਸਕਦੇ ਆ, ਤੇ ਕੱਲ ਨੂੰ ਕੁਛ ਹੋਰ ਵੀ ਕਰਾ ਸਕਦੇ ਆ। ਯਾਨੀ ਇਹਨਾਂ ਦੇ ਕੋਲ ਵੀ ਬਹੁਤ ਵੱਡੀ ਤਾਕਤ ਹੋ ਸਕਦੀ ਹੈ ਜਿਹਦਾ ਇਸਤੇਮਾਲ ਅੱਗੇ ਚੱਲ ਕੇ ਮੁਹੰਮਦ ਬਿਨ ਸਲਮਾਨ ਦੇ ਖਿਲਾਫ ਹੋ ਸਕਦਾ। ਸੋ ਕੁਛ ਵੀ ਉੱਥੇ ਕਹਿਣਾ ਹਾਲ ਦੀ ਘੜੀ ਕਾਹਲੀ ਹੋਏਗੀ ਕਿ ਕੀ ਹੋ ਰਿਹਾ, ਪਰ ਜੋ ਹੋ ਰਿਹਾ ਉਹਦਾ ਸੰਦੇਸ਼ ਇਹੋ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਸੁਧਾਰ ਹੋ ਰਹੇ ਆ, ਪਰ ਜਿਨ੍ਹਾਂ ਤੇ ਪਈ ਆ, ਜਿਨ੍ਹਾਂ ਨੂੰ ਅੰਦਰ ਧੱਕ ਕੇ ਬਿਠਾਇਆ ਇੱਕ ਹੋਟਲ ਦੇ ਵਿੱਚ, ਉਹਨਾਂ ਦੇ ਵਿਗਾੜ ਹੋ ਰਹੇ ਆ। ਪਰ ਅਜੋ ਵੀ ਹੋ ਰਿਹਾ ਉੱਥੇ ਭਾਰਤ ਦੀ ਵੀ ਨਿਗਾਹ ਬਣੀ ਰਹਿਣੀ ਚਾਹੀਦੀ ਆ, ਕਿਉਂਕਿ ਸਾਊਦੀ ਅਰਬ ਵਿੱਚ ਭਾਰਤੀ ਕੰਮ ਬਹੁਤ ਜ਼ਿਆਦਾ ਕੰਮ ਕਰਦੇ ਆ ਔਰ ਇਹਨਾਂ ਦੇ ਨਾਲ ਵਪਾਰਕ ਰਿਸ਼ਤੇ ਵੀ ਚੰਗੇ ਆ। ਜੀ ਜੀ ਜੀ। ਅਗਲੀ ਆਪਾਂ ਮਿੰਟੂ ਗੁਰਸੇਵਕ ਜੀ ਗੱਲ ਕਰਦੇ ਹਾਂ। ਪੰਜਾਬ ਦੀ ਅਸੈਂਬਲੀ ਦੇ ਵਿੱਚ ਬੈਂਸ ਦੇ ਖਿਲਾਫ ਨਿੰਦਾ ਮਤਾ ਕਹਿੰਦੇ ਆ ਜੀ ਆਇਆ, ਤੇ ਉਧਰ ਗੈਂਗਸਟਰ ਤੇ ਵਿਧਾਇਕ ਦੀ ਮੁਲਾਕਾਤ ਤੇ ਵੀ ਹੋਇਆ ਹੰਗਾਮਾ। ਦੇਖੋ ਕਿੱਡੀ ਜਲਦੀ ਸਿਆਸਤ ਦੇ ਵਿੱਚ ਬਾਜੀ ਪਲਟਦੀ ਆ। ਕੱਲ ਤੱਕ ਬੈਂਸ ਬ੍ਰਦਰਸ, ਸੁਖਪਾਲ ਸਿੰਘ ਖਹਿਰਾ ਐਂਡ ਕੰਪਨੀ ਉਹ ਫਰੰਟ ਫੁੱਟ ਤੇ ਆ ਗਈ ਸੀ ਬੈਕ ਫੁੱਟ ਤੋਂ। ਅੱਜ ਅਚਾਨਕ ਬਿਲਕੁਲ ਤਾਰਾਸ਼ਾਹੀ ਕਰ ਦਿੱਤੇ ਗਏ। ਕੈਪਟਨ ਅਮਰਿੰਦਰ ਸਿੰਘ ਦੀ ਇੱਕ ਚਲਾਕ ਚਾਲ ਨੇ
ਬਹੁਤ ਛਾਤਰ ਚਾਲ ਨੇ ਇਹਨਾਂ ਨੂੰ ਖੂੰਜੇ ਲਾ ਦਿੱਤਾ। ਬਿਲਕੁਲ ਸਭ ਕੁਝ ਹੋ ਗਿਆ ਸੀਗਾ, ਅੱਜ ਕੰਮ ਵੀ ਹੋਇਆ ਸਦਨ ਦੇ ਵਿੱਚ, ਹਾਊਸ ਚੱਲਿਆ ਵੀ, ਇਹ ਇਹਨਾਂ ਨੇ ਰੌਲਾ ਰੱਪਾ ਵੀ ਪਾਇਆ, ਪਰ ਐਨ ਜਾਂਦੇ ਜਾਂਦੇ ਕੈਪਟਨ ਅਮਰਿੰਦਰ ਸਿੰਘ ਨੇ ਸਾਰੀ ਇਹਨਾਂ ਦੀ ਤਹਿ ਲਾ ਕੇ ਰੱਖ ਦਿੱਤੀ। ਇਹਨਾਂ ਦੇ ਖਿਲਾਫ ਨਿੰਦਾ ਮਤਾ ਲਿਆਂਦਾ। ਨਿੰਦਾ ਮਤਾ ਕੀ ਆ, ਉਹਨਾਂ ਨੇ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਇਹ ਲਿਖ ਦਿੱਤਾ ਕਿ ਤੁਸੀਂ ਸੋ ਮੋਟੋ ਲਿਓ, ਕਿਉਂਕਿ ਇਹਨਾਂ ਨੇ ਜੁਡੀਸ਼ਰੀ ਨੂੰ ਬਦਨਾਮ ਕਰਨ ਦਾ ਯਤਨ ਕੀਤਾ ਜੋ ਉਹਨਾਂ ਨੇ ਆਡੀਓ ਚਲਾਈ ਹੈ। ਉਹ ਕਹਿੰਦੇ ਆ ਕਿ ਹੁਣ ਇਹ ਚਾਹੀਦਾ ਸੀਗਾ ਕਿ ਇਹ ਆਡੀਓ ਲੈ ਕੇ ਚੀਫ ਜਸਟਿਸ ਕੋਲ ਜਾਂਦੇ, ਇਹਨਾਂ ਨੇ ਉਹ ਕੰਮ ਤੇ ਕੀਤਾ ਨਹੀਂ, ਇਹਨਾਂ ਨੇ ਆਪ ਮਜਮਾ ਲਾ ਲਿਆ। ਉਸ ਤੋਂ ਬਾਅਦ ਇਹਨਾਂ ਨੇ ਜੱਜ ਦਾ ਨਾਮ ਵਿੱਚ ਕਰੀ ਆ। ਸੋ ਇਹ ਸਦਨ ਹੈ ਜਿਹੜਾ ਹਾਊਸ ਆ, ਇਹ ਇਹਨਾਂ ਦੀ ਗਤੀਵਿਧੀ ਦੀ ਨਿੰਦਿਆ ਕਰਦਾ। ਹੁਣ ਇਹਦਾ ਮਤਾ ਜਿਹੜਾ ਸਦਨ ਦਾ, ਇਹ ਇਹਨਾਂ ਲਈ ਨੁਕਸਾਨਦਾਇਕ ਸਾਬਤ ਹੋ ਸਕਦਾ। ਨੁਕਸਾਨਦਾਇਕ ਸਾਬਤ ਇਸ ਕਰਕੇ ਹੋ ਸਕਦਾ, ਬੇਸ਼ੱਕ ਉੱਥੇ ਕਾਂਗਰਸ ਦੇ 77 ਵਿਧਾਇਕ ਇਸ ਮਤੇ ਦੇ ਹੱਕ 'ਚ ਖੜੇ ਹੋਣ, ਪਰ ਜਦੋਂ ਉਹ ਕਿਸੇ ਕਾਨੂੰਨੀ ਲੜਾਈ ਦੇ ਵਿੱਚ ਗਿਣੇ ਜਾਏ, ਉਹ ਮੈਜੋਰਟੀ ਜਿਹੜੀ ਸਦਨ ਦੀ ਉਹ ਮੰਨੀ ਜਾਏਗੀ। ਯਾਨੀ ਉੱਥੇ ਸਿੱਧੇ ਤੌਰ ਤੇ ਅਸੈਂਬਲੀ ਕਹੇਗੀ ਕਿ ਇਹਨਾਂ ਨੇ ਜੋ ਵੀ ਕੀਤਾ, ਅਸੈਂਬਲੀ ਉਹਦੀ ਨਿੰਦਿਆ ਕਰਦੀ ਹੈ। ਸੋ ਇਹ ਇਹਨਾਂ ਦੇ ਵਿਰੁੱਧ ਜਾ ਸਕਦਾ। ਇਸ ਤੋਂ ਬਾਅਦ ਬਹੁਤ ਕੁਝ ਹੋਇਆ। ਸੁਖਪਾਲ ਸਿੰਘ ਖਹਿਰਾ ਤੇ ਜਿੱਦਾਂ ਕਹਿ ਲਈਏ ਨਾ ਕਿ ਅੱਜ ਫਿਰ ਲੀੜਿਆਂ ਤੋਂ ਬਾਹਰ ਹੋ ਗਿਆ, ਜਿਵੇਂ ਕਹਿੰਦੇ ਆ ਨਾ ਕਿ ਫਲਾਣਾ ਗੁੱਸੇ 'ਚ ਇੰਨਾ ਜ਼ਿਆਦਾ ਆਇਆ ਕਿ ਕੱਪੜਿਆਂ ਤੋਂ ਬਾਹਰ ਹੋ ਗਿਆ। ਸੁਖਪਾਲ ਸਿੰਘ ਖਹਿਰਾ ਜਦੋਂ ਪੱਤਰਕਾਰਾਂ ਦੇ ਮੁਖਾਤਬ ਹੋਣ ਡਿਆ ਸੀਗਾ, ਉਸ ਬੰਦੇ ਨੇ ਇਹਨਾਂ ਨੂੰ ਗਾਲਾਂ ਤੱਕ ਕੱਢ ਦਿੱਤੀਆਂ, ਔਰ ਇੰਨੀਆਂ ਗੰਦੀਆਂ ਗਾਲਾਂ ਕੱਢੀਆਂ ਨੇ ਕਿ ਆਪਾਂ ਸ਼ਾਇਦ ਬੀਪ ਤੋਂ ਬਿਨਾਂ ਉਹ ਸ਼ਬਦ ਟੈਲੀਕਾਸਟ ਵੀ ਨਹੀਂ ਕਰ ਸਕਦੇ, ਨਾ ਰੇਡੀਓ ਤੇ ਨਾ ਟੈਲੀਵਿਜ਼ਨ ਚੈਨਲ ਤੇ। ਗਾਲਾਂ ਜਿਹੜੀਆਂ ਆਮ ਬੋਲਚਾਲ ਭਾਸ਼ਾ 'ਚ ਕੱਢੀਆਂ ਜਾਂਦੀਆਂ ਉਹ ਕੱਢੀਆਂ ਨੇ, 2-3 ਗਾਲਾਂ ਕੱਢ ਲਈਆਂ। ਔਰ ਨਾਲ ਕਮਰ ਸੰਧੂਰੀ ਬੈਠੇ ਸੀ, ਉਹਨਾਂ ਨੇ ਰੋਕਿਆ ਰੱਖਿਆ, ਪਰ ਕਿੱਥੇ ਰੁਕਦਾ ਖਹਿਰਾ, ਇਹਦੇ ਮੂੰਹ ਨਿਕਲ ਕੇ ਸ਼ਬਦ। ਉਹਦੇ ਲਈ ਬਾਅਦ 'ਚ ਇਹਨਾਂ ਨੇ ਅਫਸੋਸ ਵੀ ਪ੍ਰਗਟਾਇਆ। ਬੀਬੀ ਬਲਜਿੰਦਰ ਕੌਰ ਨੇ ਵੀ ਆਖਿਆ ਕਿ ਗਲਤੀ ਹੋਈ ਹੈ ਸਾਡੇ ਤੋਂ, ਏਦਾਂ ਦੇ ਸ਼ਬਦ ਅਸੀਂ ਇਸਤੇਮਾਲ ਨਹੀਂ ਕਰ ਸਕਦੇ। ਖੈਰ ਉੱਥੋਂ ਹੋਈ ਨੇ ਬੜੀ। ਸੁਖਪਾਲ ਸਿੰਘ ਖਹਿਰਾ ਤੇ ਜਿੱਦਾਂ ਕਹਿ ਲਈਏ ਨਾ ਕਿ ਅੱਜ ਬਹੁਤ ਕ੍ਰੋਧਿਤ ਹੋਇਆ ਪਿਆ ਸੀ, ਉਹਨੇ ਫਿਰ ਨਿਸ਼ਾਨਾ ਜਿਹੜਾ ਉਹ ਸਿੱਧਾ ਕੈਪਟਨ ਅਮਰਿੰਦਰ ਸਿੰਘ ਤੇ ਕੀਤਾ। ਦੇਖੋ ਕੈਪਟਨ ਅਮਰਿੰਦਰ ਸਿੰਘ ਨੂੰ ਕਦੇ ਸੁਖਪਾਲ ਸਿੰਘ ਖਹਿਰਾ ਸੰਤ ਵੀ ਕਹਿ ਦਿੰਦਾ ਕਿ ਸੰਤ ਸਿਆਸਤਦਾਨ ਹੈ, ਪਰ ਅੱਜ ਉਹਨੇ ਸੰਤ ਸਿਆਸਤਦਾਨ ਦੀ ਬਿਲਕੁਲ ਖੇਹ ਕਰਕੇ ਰੱਖ ਦਿੱਤੀ। ਉਹ ਕਹਿੰਦਾ ਕਿ ਮੈਨੂੰ ਕਹਿੰਦੇ ਆ ਕਿ ਜਿਹੜੇ ਬੰਦੇ ਫੜੇ ਗਏ ਉਹਨਾਂ ਦੇ ਕੋਲ ਪਾਕਿਸਤਾਨੀ ਸਿਮ ਸੀ, ਇਹਨਾਂ ਦੇ ਤਾਲੁਕਾਤ ਬਾਹਰ ਆ, ਤੇ ਇਹ ਦੱਸੇ ਕਿ ਜਿਹੜੀ ਉਹਨਾਂ ਦੀ ਰੱਖਿਅਕ ਵਿਸ਼ਲੇਸ਼ਕ ਆ ਬੀਬੀ ਅਰੂਸਾ ਆਲਮ ਪਾਕਿਸਤਾਨ ਦੀ, ਉਹ 7 ਮਹੀਨਿਆਂ ਤੋਂ ਸਰਕਾਰੀ ਮਕਾਨ 'ਚ ਕੀ ਕਰਦੀ ਆ, ਕੀ ਲੈਂਦੀ ਆ। ਸੋ ਇਹ ਇੱਕ ਸਿੱਧੇ ਤੌਰ ਤੇ ਕਹੀਏ ਕਿ ਬਹੁਤ ਵੱਡਾ ਜਾਤੀ ਹਮਲਾ ਕੈਪਟਨ ਅਮਰਿੰਦਰ ਸਿੰਘ ਤੇ। ਕੈਪਟਨ ਅਮਰਿੰਦਰ ਸਿੰਘ ਨੂੰ ਜਦੋਂ ਇਹ ਸਵਾਲ ਕੀਤੇ ਗਏ ਕਿ ਖਹਿਰਾ ਏਦਾਂ ਕਹਿੰਦਾ, ਖਹਿਰੇ ਨੇ ਅਪਸ਼ਬਦ ਬੋਲੇ ਆ, ਉਹਨੂੰ ਕੋਈ ਅੱਗੋਂ ਜਵਾਬ ਨਹੀਂ ਆਇਆ, ਪਰ ਉਹਨਾਂ ਜੋ ਕਰਨਾ ਸੀਗਾ ਸੋ ਕਰ ਦਿੱਤਾ। ਉਹ ਬਸ ਇਹਨਾਂ ਕਹਿ ਕੇ ਕਿ ਇਹ ਇਸ ਤਰ੍ਹਾਂ ਹੀ ਕਰਦੇ ਪਏ, ਇਹਨਾਂ ਦੇ ਅੰਦਰ ਦੀ ਜਿਹੜੀ ਮਹਿਲ ਹੈ ਉਹ ਬਾਹਰ ਆਉਂਦੀ ਪਈ ਆ, ਦੇਖ ਲਓ ਜੋ ਇਹਨਾਂ ਦੀ ਸੋਚ ਆ ਉਹ ਸੋਚ ਦਾ ਪ੍ਰਗਟਾਵਾ ਕਰਦੇ ਪਏ। ਇੰਨੀਆਂ ਗੱਲਾਂ ਕਹਿ ਕੇ ਕੈਪਟਨ ਅਮਰਿੰਦਰ ਤਾਲਾ ਵੱਟ ਗਿਆ। ਪਰ ਸਭ ਤੋਂ ਹੁਣ ਲੇਟੈਸਟ ਅਪਡੇਟ ਹੈ ਜਿਹੜੀ ਸੁਖਪਾਲ ਸਿੰਘ ਖਹਿਰਾ ਦੇ ਮਾਮਲੇ 'ਚ, ਉਹ ਇਹ ਆ ਕਿ ਸੁਖਪਾਲ ਸਿੰਘ ਖਹਿਰਾ ਜਿਹੜਾ ਕਿ ਇਹਨੂੰ ਝਟਕਾ ਲੱਗਾ ਸੀ ਹਾਈ ਕੋਰਟ 'ਚ, ਉਹਦੇ ਵਿਰੁੱਧ ਸੁਪਰੀਮ ਕੋਰਟ 'ਚ ਚਲੇ ਗਿਆ। ਆਹ ਹੁਣੇ ਅਪਡੇਟ ਹੈ ਇਸ ਮਾਮਲੇ ਦੀ ਕਿ ਸੁਖਪਾਲ ਸਿੰਘ ਖਹਿਰਾ ਨੇ ਜਾ ਕੇ ਹਾਈ ਕੋਰਟ ਦੇ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ 'ਚ ਅਪੀਲ ਕਰ ਦਿੱਤੀ ਆ। ਹੁਣ ਰਹੀ ਗੱਲ ਉਹ ਜਿਹੜੀ ਇੱਕ ਮੁਲਾਕਾਤ ਆ, ਉਹ ਮੁਲਾਕਾਤ ਵੈਸੇ ਤੇ ਮੁਲਾਕਾਤ ਸਕੂਨ ਦਿੰਦੀ ਹੈ, ਪਰ ਇੱਥੇ ਮੁਲਾਕਾਤ ਜਿਹੜੀ ਹੈ ਉਹ ਬਹੁਤ ਜ਼ਿਆਦਾ ਰੌਲਾ ਰੱਪਾ ਪਵਾਈ ਬੈਠੀ ਹੈ। ਉਹ ਮੁਲਾਕਾਤ ਤੁਹਾਨੂੰ ਪਤਾ ਹੀ ਆ ਕਿ ਕਾਂਗਰਸੀ ਵਿਧਾਇਕ ਨਾਲ ਕੀਤੀ ਹੈ, ਯੂਪੀ ਦੇ ਇੱਕ ਗੈਂਗਸਟਰ ਕਮ ਰਾਜਨੇਤਾ। ਉਸ ਮੁਲਾਕਾਤ ਦੀ ਗੂੰਜ ਅੱਜ ਇੱਥੇ ਸਦਨ ਦੇ ਵਿੱਚ ਵੀ ਸੁਣਾਈ ਦਿੱਤੀ। ਅਕਾਲੀਆਂ ਨੇ ਇਸ ਮੁੱਦੇ ਤੇ ਬਹੁਤ ਤਕੜਾ ਪ੍ਰੋਟੈਸਟ ਕੀਤਾ। ਉਹਨਾਂ ਨੇ ਤਸਵੀਰਾਂ ਵੀ ਜਿਹੜੀਆਂ ਉਹ ਵੀ ਲਹਿਰਾਈਆਂ। ਉਸ ਤੋਂ ਬਾਅਦ ਜਿਹੜਾ ਕੁਸ਼ਲਦੀਪ ਢਿੱਲੋਂ ਆ, ਉਹਨੇ ਸਿੱਧੇ ਤੌਰ ਤੇ ਇਹ ਕਹਿ ਦਿੱਤਾ, ਉਹ ਕਹਿੰਦਾ ਜਿਹੜਾ ਪਿਓ ਦਾ ਪੁੱਤ ਦੋਸ਼ ਲਾਉਂਦਾ, ਦੋਸ਼ ਸਾਬਤ ਕਰੇ, ਮੈਂ ਰਾਜਨੀਤੀ ਛੱਡ ਦੂੰਗਾ। ਤੇ ਦੋਸ਼ ਤੇ ਉਹ ਸਾਬਤ ਕਰੀ ਜਾਂਦੇ, ਫੋਟੋਆਂ ਦਿਖਾਈ ਜਾਂਦੇ। ਹੁਣ ਪਤਾ ਨਹੀਂ ਪਿਓ ਦਾ ਪੁੱਤ ਕਿਹਨੂੰ ਕਹੀ ਜਾਂਦੇ ਸੀ, ਕਿਹਨੂੰ ਕਹੀ ਜਾਂਦੇ ਸੀਗੇ ਕਿ ਉਹ ਸਿਆਸਤ ਛੱਡੇ। ਪਰ ਦੂਜੇ ਪਾਸੇ ਕਾਂਗਰਸ ਦਾ ਜਿਹੜਾ ਰਾਜਕੁਮਾਰ ਵੇਰਕਾ, ਜਦੋਂ ਅਕਾਲੀਆਂ ਦੇ ਦੋਸ਼ਾਂ ਦੇ ਸੰਬੰਧੀ ਉਹਨੂੰ ਸਵਾਲ ਕੀਤਾ ਗਿਆ ਕਿ ਤੁਹਾਡੇ ਬੰਦਿਆਂ ਦੇ ਘਰ ਤੇ ਆ ਕੇ ਗੈਂਗਸਟਰ ਠਹਿਰਦੇ ਹੋ, ਕਹਿੰਦਾ ਕਿੱਥੇ, ਤੁਹਾਨੂੰ ਪਤਾ ਹੀ ਕੱਖ ਨਹੀਂ। ਜਿਹੜਾ ਰਾਜਾ ਭਈਆ ਸੀ ਉਹ ਫਰੀਦਕੋਟ ਤੇ ਬਾਅਦ ਚ ਪਹੁੰਚਿਆ, ਰਸਤੇ ਦੇ ਵਿੱਚ ਜਿਹੜਾ ਬਾਦਲ ਪਿੰਡ ਆਉਂਦਾ ਉਹ ਉੱਥੇ ਰਾਤ ਰਿਹਾ। ਉਹ ਕਹਿੰਦਾ ਕਿ ਇਹ ਤਾਂ ਪ੍ਰਾਹੁਣਾ ਹੀ ਇਹਨਾਂ ਦਾ, ਜੀਠੀਏ ਦੇ ਘਰੇ ਜਾ ਕੇ ਰਿਹਾ। ਉਹਨਾਂ ਨੇ ਅੱਡ ਚੱਕਰੀ ਘੁਮਾ ਦਿੱਤੀ ਆ। ਸੋ ਇਸ ਮੁੱਦੇ ਤੇ ਵੀ ਕਾਫੀ ਬਵਾਲ ਹੋਇਆ।
ਪਰ ਜੋ ਚੀਜ਼ ਅਸੀਂ ਦੇਖਣੀ ਚਾਹੁੰਦੇ ਹਾਂ ਕਿ ਜਿੱਦਾਂ ਹੁਣ ਇੱਕ ਤਰ੍ਹਾਂ ਨਾਲ ਦੋ ਇੱਥੇ ਆਪੋਜੀਸ਼ਨ ਧਿਰਾਂ ਨੇ, ਜਿੱਦਾਂ ਕਾਫੀ ਪਾਰਟੀਆਂ ਸਮੇਲਤ ਨੇ, ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ, ਭਾਰਤੀ ਜਨਤਾ ਪਾਰਟੀ, ਇਹ ਸਾਰੀਆਂ ਜਿੱਦਾਂ ਪਾਰਟੀਆਂ ਨੇ ਬਹੁਤ ਵੱਡੀਆਂ ਵੱਡੀਆਂ ਇਹਨਾਂ ਦੇ ਵਿੱਚ ਹਸਤੀਆਂ ਬੈਠੀਆਂ। ਜੋ ਅਸੀਂ ਅਸੈਂਬਲੀ ਦੇ ਵਿੱਚ ਇੱਕ ਚਰਚਾ ਦੇਖਣੀ ਚਾਹੁੰਦੇ ਹਾਂ, ਬਹਿਸ ਦੇਖਣੀ ਚਾਹੁੰਦੇ ਹਾਂ, ਮੁੱਦਿਆਂ ਤੇ ਤੱਥਾਂ ਦੀ ਲੜਾਈ ਦੇਖਣੀ ਚਾਹੁੰਦੇ ਹਾਂ, ਉਹ ਇਸ ਵਾਰ ਵੀ ਸਾਨੂੰ ਦੇਖਣ ਨੂੰ ਨਹੀਂ ਮਿਲੀ। ਸਿਰਫ ਤੇ ਸਿਰਫ ਇੱਕ ਵਿਅਕਤੀ ਤੇ ਕੇਂਦਰਿਤ ਹੋ ਗਈ ਹੈ ਲੜਾਈ, ਜਾਂ ਇੱਕ ਪਾਰਟੀ ਤੇ ਕੇਂਦਰਿਤ ਹੋ ਗਈ ਹੈ ਲੜਾਈ। ਪੰਜਾਬ ਤੇ ਜਿਹੜਾ ਧਿਆਨ ਹੈ ਕਿਸੇ ਦਾ ਕੇਂਦਰਿਤ ਐਤਕੀ ਵੀ ਨਹੀਂ ਹੋਇਆ। ਜੀ ਜੀ ਜੀ। ਜਾਂਦੇ ਜਾਂਦੇ ਆਪਾਂ ਮਿੰਟੂ ਜੀ ਗੱਲ ਕਰ ਲਈਏ, ਹੁਣ ਬਠਿੰਡੇ ਵਿੱਚ ਨਿਕਲਿਆ ਟਾਇਲਟ ਘੁਟਾਲਾ। ਦੇਖੋ, ਟਾਇਲਟ ਘੁਟਾਲਾ ਨਿਕਲਣਾ ਤੇ ਬੜੀ ਮਾੜੀ ਗੱਲ ਆ। ਫਿਰ ਜਦੋਂ ਇਸ ਤਰ੍ਹਾਂ ਦਾ ਮਾਮਲਾ ਆਉਂਦਾ ਹੈ ਨਾ, ਸਾਡੇ ਇੱਥੇ ਪੰਜਾਬੀ ਜਦੋਂ ਫਿਰ ਬੋਲਦੇ ਤੇ ਇਹਦਾ ਕਪੱਤਾ ਬੋਲਦੇ ਆ, ਫਿਰ ਸ਼ਬਦ ਕਈ ਵਾਰੀ ਹੈ ਨਾ ਅਜਬੀ ਜੀ ਲਾ ਦਿੰਦਾ, ਉਹ ਕਹਿੰਦੇ ਟਾਇਲਟ ਹੀ ਖਾ ਗਏ, ਤਾਂ ਫਿਰ ਬੜੀ ਮਾੜੀ ਜੀ ਗੱਲ ਹੋ ਜਾਂਦੀ ਹੈ। ਇਹ ਬਠਿੰਡੇ ਦੇ ਵਿੱਚ ਘੁਟਾਲੇ ਨਿਕਲ ਰਹੇ ਅੱਜ ਕੱਲ, ਪਤਾ ਨਹੀਂ ਕੀ ਗੱਲ ਆ। ਬਠਿੰਡੇ ਦੇ ਲਾਗੇ ਪਤਾ ਨਹੀਂ ਕੌਣ ਬੈਠੇ ਆ। ਉਹ ਜਿਹੜਾ ਵੀ ਹੁਣ ਘੁਟਾਲਾ ਨਿਕਲਦਾ ਪਿਆ, ਆ ਪਿੱਛੇ ਰਾਸ਼ਨ ਕਾਰਡਾਂ ਵਾਲਾ ਨਿਕਲਿਆ, ਆ ਜਿਹਨੂੰ ਨੀਲੇ ਕਾਰਡ ਕਹਿ ਦਿੰਦੇ ਆ, ਇਹਨਾਂ ਤੇ ਵੀ ਏਡਾ ਵੱਡਾ ਸਕੈਂਡਲ ਸਾਹਮਣੇ ਆਇਆ ਕਿ ਹਿਸਾਬ ਲਾ ਲਓ 2.25 ਲੱਖ ਨੀਲੇ ਕਾਰਡ ਬਣੇ ਆ ਬਠਿੰਡੇ ਦੇ ਵਿੱਚ। 2.25 ਲੱਖ ਚੋਂ 86,400 ਨੀਲੇ ਕਾਰਡ ਜਿਹੜੇ ਆ ਫਰਜ਼ੀ ਆ। ਉਹਨਾਂ ਲੋਕਾਂ ਨੇ ਵੀ ਬਣਾਏ ਹੋਏ ਆ ਜਿਨ੍ਹਾਂ ਦੀ ਕੋਠੀ 200 ਵਰਗ ਗਜ ਦੇ ਵਿੱਚ ਆ। ਜਿਹੜੇ ਲੋਕ ਨੌਕਰੀਆਂ ਵੀ ਕਰੀ ਜਾਂਦੇ ਆ, ਉਹ ਵੀ ਨਾਲ ਕਹਿੰਦੇ ਸੀਗੇ ਜੀ ਅਸੀਂ ਗਰੀਬ ਆ, ਸਾਨੂੰ ਵੀ ਥੋੜਾ ਜਿਹਾ ਆਟਾ ਦਾਲ ਦੇ ਦਿਓ। ਕੰਮ ਚੱਲੀ ਗਿਆ। ਇੱਥੇ ਪੈਨਸ਼ਨਰ ਵੀ ਬਹੁਤ ਵੱਡੀ ਪੱਧਰ ਤੇ ਫਰਜ਼ੀ ਨਿਕਲੇ ਆ ਜਦੋਂ ਆ ਵੈਰੀਫਿਕੇਸ਼ਨ ਇਹਨਾਂ ਨੇ ਕਰਵਾਈ ਹੈ। ਹੁਣ ਟਾਇਲਟ ਘੁਟਾਲਾ ਨਿਕਲਿਆ। ਇਹ ਜਿਹੜੇ ਸਵੱਛ ਭਾਰਤ ਵਾਲੇ ਮੋਦੀ ਸਾਹਿਬ ਸੀਗੇ, ਉਹਨਾਂ ਦੀ ਇਹ ਯੋਜਨਾ ਜਿਹੜੀ ਬਠਿੰਡੇ ਆਈ, ਇਹਨਾਂ ਨੂੰ 29 ਪਬਲਿਕ ਟਾਇਲਟ ਜਿਹੜੇ ਸੀਗੇ ਉਹ ਅਲਾਉਡ ਕੀਤੇ ਗਏ। ਇੱਕ ਸੱਜਣ ਨੇ RTI ਪਾ ਕੇ ਪੁੱਛਿਆ ਕਿ ਹਾਂ ਭਾਈ ਸ਼ਹਿਰ ਦੇ ਵਿੱਚ ਕਿੱਥੇ ਕਿੱਥੇ ਇਹ ਟਾਇਲਟ ਨੇ, ਜਨਤਕ ਟਾਇਲਟ ਨੇ, ਤੇ ਜਿਹੜਾ ਜਵਾਬ ਆਇਆ ਹੈਰਾਨ ਕਰਨ ਵਾਲਾ ਸੀ। ਕਹਿੰਦੇ ਜੀ 29 ਚੱਲਦੇ ਪਏ ਆ। ਤੇ ਜਦੋਂ RTI ਐਕਟਿਵਿਸਟ ਨੇ ਜਾ ਕੇ ਵੇਖਿਆ, 8 ਥਾਵਾਂ ਤੇ ਟਾਇਲਟ ਹੈ ਹੀ ਨਹੀਂ, ਯਾਨੀ 29 ਚੋਂ 21 ਚੱਲਦੇ ਪਏ ਆ। 8 ਦੇ ਪੈਸੇ ਨਾ ਸਿਰਫ ਨਿਰਮਾਣ ਦੇ ਖਾ ਲਏ ਗਏ, ਬਲਕਿ ਮਹੀਨਾਵਾਰ ਜਿਹੜੀ ਮੁਰੰਮਤ ਦੀ ਰਕਮ ਆਉਂਦੀ ਹੈ ਜਾਂ ਮੁਲਾਜ਼ਮਾਂ ਦੀ ਜਿਹੜੀ ਤਨਖਾਹ ਆਉਂਦੀ ਹੈ, ਉਹ ਵੀ ਕਰਮਚਾਰੀ ਤੇ ਠੇਕੇਦਾਰ ਵੰਡ ਵੰਡਾ ਕੇ ਘਰ ਨੂੰ ਲੈ ਜਾਂਦੇ ਆ। ਯਾਨੀ ਹਵਾ ਦੇ ਵਿੱਚ ਹੀ 8 ਜਨਤਕ ਟਾਇਲਟ ਜਿਹੜੇ ਆ ਉਹ ਬਠਿੰਡੇ ਸ਼ਹਿਰ 'ਚ ਚਲੇ ਜਾਂਦੇ ਆ। ਜੇ ਇਸ ਤਰ੍ਹਾਂ ਦੇ ਹਵਾਈ ਟਾਇਲਟ ਦੂਜੀਆਂ ਥਾਵਾਂ ਤੇ ਵੀ ਚੱਲਦੇ ਹੋਣ ਤੇ ਤੁਸੀਂ ਆਮ ਬੋਲੀ 'ਚ ਜਿਵੇਂ ਆਪਾਂ ਕਹਿ ਦਿੰਦੇ ਆ ਕਿ ਸਰ ਗਿਆ ਫਿਰਦੇ। ਫਿਰ ਤੇ ਸਵੱਛ ਭਾਰਤ ਹੋ ਗਿਆ। ਮੋਦੀ ਸਾਹਿਬ ਨੂੰ ਮਾੜਾ ਜਿਹਾ ਇੱਧਰ ਚੱਕਣਾ ਚਾਹੀਦਾ ਕਿ ਜਿਹੜੇ ਉਹਨਾਂ ਦੇ ਟਾਇਲਟ ਆ ਉਹ ਹਵਾਈ ਹੋਈ ਜਾਂਦੇ ਆ, ਉਹ ਤੇ ਇੱਥੇ ਸ਼ਿਕਾਇਤ ਦਾ ਸਾਧਨ ਬਣੀ ਬੈਠੇ ਆ। ਸੋ ਇਸ ਤਰੀਕੇ ਨਾਲ ਚੱਲਦੇ ਰਹੇ, ਭਾਰਤ ਸਵੱਛ ਹੋਵੇ ਜਾਂ ਨਾ ਹੋਵੇ, ਭਾਰਤ ਨੰਗ ਜ਼ਰੂਰ ਹੋ ਜਾਊਗਾ ਜੇ ਇਸ ਤਰ੍ਹਾਂ ਸ਼ਿਕਾਇਤ ਚੱਲਦੀ ਰਹੀ। ਸੋ ਜ਼ਰੂਰਤ ਆ ਕਿ ਜਿਹੜੇ ਇਸ ਤਰ੍ਹਾਂ ਦੀ ਸ਼ਿਕਾਇਤ ਕਰਦੇ ਆ ਉਹਨਾਂ ਦੀ ਥੋੜੀ ਜਿਹੀ ਹਵਾਈ ਜੇਲ੍ਹ ਵਾਲੀ ਚਲਾਈ ਜਾਵੇ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਗੁਰਸਰੇ ਜੀ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ 'ਚ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬਹੁਤ ਬਹੁਤ ਧੰਨਵਾਦ, ਮਿਹਰਬਾਨੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ, ਇੱਥੇ ਹੀ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਅਗਲੇ ਬੁਲੇਟਿਨ 'ਚ। ਉਦੋਂ ਤੱਕ ਲਈ ਮੈਨੂੰ ਰਾਜਕਨਵੀਰ ਸਿੰਘ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਾ ਧੰਨਵਾਦ ਜੋੜ ਕੇ ਨਿੱਕੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM। ਪ੍ਰੀਤ, ਓ ਸਤਬੀਰ,